ਖੈਰ ਅੱਜ ਅਸਾਂ ਦਾ ਸਾਥ ਦੇਣ ਲਈ ਧੰਨਵਾਦ। ਦੱਸਣਾ ਚਾਹਾਂਗੇ ਕਿ ਡੇਵ ਤੇ ਅਸ ਕੁਦਨ ਦੇ ਲਈ ਪ੍ਰਾਰਥਨਾ ਕਰਦੇ ਹਾਂ। ਅਸਾਂ ਦੇ ਦੋਸਤਾਂ ਤੇ ਸਹਿਭਾਗੀਆਂ ਨਿਯਮਿਤ ਤਰੀਕੇ ਕन्नै जियां ਸੇਵਕਾਈ ਦਾ ਪ੍ਰਾਰਥਨਾ ਦਲ ਕਰਦਾ ਹੈ। ਪਰ ਹਰ ਸਾਲ ਅਸ ਇੱਕ ਖਾਸ ਦਿਨ ਰੱਖਦੇ ਹਾਂ ਜਿੱਥੇ ਅਸਾਂ ਦੇ ਪੂਰੇ ਕਰਮਚਾਰੀ 10 ਜਿਸ ਖੇਤਰਾਂ 'ਚ ਹੋਣ ਤੁੰਦੇ ਚੰਗਾਈ ਤੇ ਪੁਨਰ ਨਿਰਮਾਣ ਦੀ ਪ੍ਰਾਰਥਨਾ ਕਰਦਾ ਹੈ। कार्यक्रम 'ਚ ਅੱਗੇ ਹੈ ਤੁੰਦੇ ਲਈ ਪ੍ਰਾਰਥਨਾ ਕਰਗੀ, ਪਰ ਪਹਿਲੇ ਤੋਂ ਮੈਂ ਤੁੰਦੇ ਕੀ ਆਪਣਾ ਹੁਣੇ ਦਿੱਤਾ ਹੋਇਆ कार्यक्रम ਦੱਸਣਾ ਚਾਹਾਂਗੀ, ਸੰਬੰਧਾਂ ਜਾਂ ਰਿਸ਼ਤਿਆਂ 'ਚ ਸੁਧਾਰ, ਜਿਹੜਾ ਕਿ ਹਰ ਸਾਲ ਆਏਗਾ। ਇਸੀ ਦੇਖੋ। ਪੂਰੀ ਪਵਿੱਤਰ ਕਿਤਾਬ ਰਿਸ਼ਤਿਆਂ ਦੇ ਬਾਰੇ 'ਚ ਹੀ ਹੈ। ਹਾਂਜੀ, ਜਾਣਦੇ ਹੋ ਇੱਕ ਪਸੰਦੀਦਾ ਵਚਨ ਉਮੀਦ ਕਰਦੀ ਹਾਂ ਕਿ ਦੁਇਆਂ ਦਾ ਵੀ ਹੋਂਗ। ਇਹ ਮਤੀ 23 ਉਹ ਇਸ਼ੂ ਕੀ ਪੁੱਛਾ ਕਰਦੇ ਹੈ ਕਿ ਸਭ ਤੋਂ ਪ੍ਰਮੁੱਖ ਆਗਿਆ ਕਿਹੜੀ ਹੈ। ਸਭ ਤੋਂ ਪ੍ਰਮੁੱਖ ਆਗਿਆ ਤੁਸ ਆਪਣੇ ਪ੍ਰਭੂ ਈਸ਼ਵਰ ਕੀ ਤਨ ਮਨ ਤੇ ਪ੍ਰਾਣ ਤਾਕਤ ਕन्नै ਪ੍ਰੇਮ ਕਰਗੇ। दूई आज्ञा भी उही है, उसके बराबर तुस अपने पड़ोसी तो अपनी ही तरह प्रेम करगे। ते मिगी कुछ साल पहले एहसास होया कि पवित्र किताब रिश्तियां दे बारे च है। ईश्वर तो असां दे रिश्तियां दे बारे च, असां दे कन्नै उंदे रिश्तियां दे बारे च है। पिता पुत्र दे पवित्र आत्मा ते उस रिश्ते च एकता दा ਇਹ ਦੋਵੇਂ कन्नै असां दे रिश्तियां दे बारे च है। पर मैं सोचदी हां कि ਜ਼ਿਆਦਾਤਰ ਲੋਕੀ ਭੁੱਲ ਜਾਂਦੇ ਹਨ ਕਿ ਪਵਿੱਤਰ ਪੁਸਤਕ ਅਸਾਂਗੀ ਆਪਣੇ ਕਨੇ ਰਿਸ਼ਤੇ ਦੇ ਬਾਰੇ 'ਚ ਸਿਖਾਉਂਦੀ ਹੈ। ਕਈ ਸਾਲਾਂ 'ਚ ਮਿਕੀ ਇਸ ਦਾ ਪਤਾ ਚੱਲਿਆ ਤੇ ਮਿਕੀ ਇਸ ਦਾ ਪੱਕਾ ਯਕੀਨ ਹੈ ਕਿ ਦੁਇਆਂ ਕਨੇ ਨਹੀਂ ਬਣਨੇ ਦੀ ਸਭ ਤੋਂ ਵੱਡੀ ਕਠਿਨਾਈ ਤੇ ਵਜ੍ਹਾ ਇਹ ਹੈ ਕਿ ਅਸ ਆਪਣੇ ਅੰਦਰ ਹੀ ਆਪਣੇ ਕਨੇ ਲੜੇ ਕਰਦੇ ਹੁੰਦੇ ਹਨ। ਤੇ ਜੇ ਤੁਸ ਆਪੇ ਕੋਈ ਪਸੰਦ ਨਹੀਂ ਕਰਦੇ ਤਾਂ ਤੁਸ ਆਪਣੇ ਕੋਲੋਂ ਸਹਿਮਤ ਨਹੀਂ ਹੋ ਤਾਂ ਤੁਸ ਦੁਇਆਂ ਕੋਈ ਵੀ ਪਸੰਦ ਨਹੀਂ ਕਰੀ ਸਕਦੇ ਕਨੇ ਨਾ ਹੀ ਉਹਨਾਂ ਕਨੇ ਸਹਿਮਤ ਹੋ ਸਕਦੇ ਹੋ। ਸ਼ੁਰੂਆਤ ਦੇ ਲਈ ਇਹ ਮਹੱਤਵਪੂਰਨ ਜਗ੍ਹਾ ਹੈ। ਜਾਣਦੇ ਹੋ ਮੇਰਾ ਖਿਆਲ ਹੈ ਕਿ ਰਿਸ਼ਤਿਆਂ 'ਚ ਅਸਾਂਗੀ ਇੱਕ ਗੱਲ ਸਮਝਣੀ ਚਾਹੀਦੀ ਹੈ। ਕਿਸੇ ਵੀ ਚੀਜ਼ ਕੀ ਤੂਲ ਦੇਣੇ ਤੋਂ ਪਹਿਲਾਂ ਅਸਾਂਗੀ ਪੂਰੀ ਤਰ੍ਹਾਂ ਸਤਰਕ ਹੋਣਾ ਚਾਹੀਦਾ ਹੈ। ਜਾਣਦੇ ਹੋ ਅਕਸਰ ਅਸ ਇਹੋ ਜਿਹੀਆਂ ਚੀਜ਼ਾਂ ਕੀ ਤੂਲ ਦਿੰਦੇ ਹਾਂ ਜਿੰਦਾ ਅਸਰ ਅੱਗੇ ਚੱਲੀ ਕੇ ਅਸਾਂ ਉੱਪਰ ਦਿਖਣੇ ਲੱਗਦਾ ਹੈ। ਤੇ ਹੁਣ ਲੱਗਦਾ ਹੈ ਕਿ ਬਚਪਨ 'ਚ ਕਿਹੋ ਜਿਹੀਆਂ ਹਰਕਤਾਂ ਕਰਦੀ ਸੀ ਤੇ ਕਿਸ ਤਰ੍ਹਾਂ ਮੈਂ ਹਰ ਨਿੱਕੀ ਨਿੱਕੀ ਇੱਕਦਮ ਬੇਮਾਨੀ ਗੱਲਾਂ ਕੀ ਤਿਲ ਦਾ ਤਾੜ ਬਣਾਈ ਦਿੰਦੀ ਸੀ ਤੇ ਹੁਣ ਮੈਂ ਉਹੋ ਜਿਹਾ ਨਹੀਂ ਕਰਨਾ ਸਿੱਖੀ ਗਈ ਹਾਂ। ਹੁਣ ਮੈਂ ਬਿਲਕੁਲ ਬਦਲੀ ਗਈ ਹਾਂ ਤੇ ਸਭ ਰਿਸ਼ਤਿਆਂ 'ਚ ਮੈਂ ਸ਼ਾਂਤੀ ਬਣਾਏ ਰੱਖਦੀ ਹਾਂ, ਬਲਕਿ ਇੱਕ ਸ਼ਾਂਤੀ ਛਾਈ ਗਈ ਹੈ। ਤੇ ਈਸ਼ਵਰ ਦੀ ਸੀਖ ਤੇ ਨਿੱਕੇ ਨਿੱਕੇ ਰਤਨ ਅਸਾਂ ਦੇ ਦਿਲ ਤੇ ਅਸਾਂ ਦੇ ਰਿਸ਼ਤਿਆਂ ਦੀ ਬਦਲੀ ਦਿੰਦੇ ਹਨ, ਪੂਰੀ ਤਰ੍ਹਾਂ ਬਦਲੀ ਦਿੰਦੇ ਹਨ। ਠੀਕ ਖੈਰ ਹੈ, ਸਵਾਲ ਚਲੇ ਆਵਾਦੇ ਉਹਦਾ ਜਵਾਬ ਦਿਓ। ਤੇ ਸ਼ੁਰੂ ਕਰੋ। ਇਹ ਹੈ ਪਹਿਲਾ ਇਸ ਸਵਾਲ ਕੀ ਭੇਜਿਆ ਹੈ ਸੁਜ਼ੇਨ ਨੇ ਕਰੌਲੇ ਲੁਜ਼ੀਆਨਾ ਤੋਂ। ਗਲਾਂਦੀ ਹੈ ਉਸ ਰਿਸ਼ਤੇ की किस तरह सुधारे जाए जिसकी दूई पार्टी मनदी ही नहीं कि कोई गलती हुई है। मैं दूवे बंदे की किस तरह माफ़ करा जड़ा मनदा ही नहीं कि मिगी गायल किया है। ਖੈਰ ਸਭ ਤੋਂ ਪਹਿਲਾਂ ਤਾਂ ਕਿਸੇ ਕੀ ਮਾਫ ਕਰੋ ਤੇ ਉਹ ਜਿਹਾ ਅਸ ਉਹਦੇ ਲਈ ਨਹੀਂ ਕਰਦੇ, ਅਸ ਆਪਣੇ ਲਈ ਕਰਦੇ ਹਾਂ। ਮੇਰੀ ਰਾਏ 'ਚ ਇਹ ਬੜਾ ਸਬਕ ਹੈ, ਅਸਾਂ ਕੀ ਇਹ ਸਿੱਖਣਾ ਹੈ। ਦਰਅਸਲ ਅਗਲੇ ਬਸੰਤ 'ਚ ਮੇਰੀ ਕਿਤਾਬ ਆਵਾਦੀ ਹੈ ਕਨੇ ਨਾ ਹੈ ਆਪਣੇ ਉੱਪਰ ਉਪਕਾਰ ਕਰੋ ਤੇ ਮਾਫ ਕਰੋ। ਸ਼ਾਇਦ ਸਾਲਾਂ ਤੋਂ ਸੋਚਦੇ ਹਾਂ ਖੈਰ ਮੈਂ ਤੁਸਾਂ ਕੀ ਕਿਆਂ ਮਾਫ ਕਰਾਂ, ਤੁਸਾਂ ਕੀ ਤਾਂ ਬੁਰਾ ਵੀ ਨਹੀਂ ਲੱਗਿਆ ਜਾਂ ਤੁਸਾਂ ਕੀ ਕਿਆਂ ਮਾਫ ਕਰਨਾ ਚਾਹੀਦਾ ਹੈ। ਤੁਸਾਂ ਤਾਂ ਉਸਦੇ ਲਾਇਕ ਵੀ ਨਹੀਂ ਹਨ, ਤੁਸ ਮੰਨਦੇ ਹੀ ਨਹੀਂ ਕਿ ਤੁਸ ਮੰਨਦੇ ਹੀ ਨਹੀਂ ਕਿ ਤੁਸ ਗਲਤੀ ਕੀਤੀ ਹੈ। ਪਰ ਮਾਫੀ ਸੱਚੀ ਮੁੱਚੀ ਮੇਰੇ ਲਈ ਨਹੀਂ ਹੈ, ਇਹ ਈਸ਼ਵਰ ਕਨੇ ਮੇਰੇ ਸੰਬੰਧਾਂ ਦੇ ਲਈ ਹੈ, ਮੇਰੇ ਦਿਲ ਦੀ ਸ਼ਾਂਤੀ ਦੇ ਲਈ ਹੈ। ਰਿਸ਼ਤੇ ਸੁਧਾਰਨੇ ਦੀ ਜਿੱਥੇ ਤੱਕ ਗੱਲ ਹੈ, ਮਤਲਬ ਜ਼ਾਹਿਰ ਹੈ ਕਿ ਦੋ ਬੰਦੇ ਰਿਸ਼ਤੇ ਠੀਕ ਕਰਨਾ ਚਾਹੁੰਦੇ ਹਨ, ਮਤਲਬ ਸਿਰਫ ਇੱਕ ਹੀ ਉਸ ਸੰਬੰਧ ਕੀ ਠੀਕ ਕਰਨਾ ਚਾਹੁੰਦਾ ਹੈ ਤੇ ਦੂਏ ਕੀ ਪਰਵਾਹ ਹੀ ਨਹੀਂ ਹੈ ਤਾਂ ਸੁਧਾਰ ਕਰਨਾ ਬੜਾ ਮੁਸ਼ਕਿਲ ਹੋਊਗਾ। ਪਰ ਕਦੇ ਕਦੇ ਤੁੰਦੇ ਕਿ ਆਪਣੇ ਰਿਸ਼ਤੇ ਦਾ ਸਹੀ ਕੰਮ ਕਰਨਾ ਹੋਊਗਾ, ਭਲੇ ਇਸ ਲੰਬੇ ਅਰਸੇ ਦੇ ਬਾਅਦ ਲੱਭੀ ਸਹੀ ਪ੍ਰਤੀਕਿਰਿਆ। ਤੇ ਜਾਣਦੇ ਹੋ ਸਾਰਾ ਕੁਝ हार मत मनो। ਮੇਰੇ ਲਈ ਇਹ ਸਿੱਖਣਾ ਜ਼ਰੂਰੀ ਹਾਂ ਕਿ ਮੈਂ ਸਹੀ ਪ੍ਰਤੀਕਿਰਿਆ ਪਾਉਣ ਦੇ ਲਈ ਹਰਦਮ ਸਹੀ ਕੰਮ ਕਰਦੀ ਹੀ, ਜਿਹੜਾ ਸਹੀ ਹਾਂ ਉਹ ਕਰਦੀ ਹੀ। ਕੀ ਹੈ ਕਿ ਪ੍ਰਭੂ ਕਨੇ ਮਿਕੀ ਪ੍ਰੇਮ ਹੈ ਤੇ ਈਸ਼ਵਰ ਇਹ ਚਾਹੁੰਦੇ ਹਨ। ਗਲਤੀਆਂ 6 'ਚ ਬਾਈਬਲ ਗਲਾਂਦੀ ਹੈ ਕਿ ਅਸ ਭਲੇ ਕੰਮਾਂ 'ਚ ਹਿਸਾਬ ਨਾ ਛੜੋ। ਕੀ ਹੈ ਕਿ ਜੇ ਅਸ ਢਿੱਲੇ ਨਾ ਹੋਈਏ ਤਾਂ ਠੀਕ ਵਕਤ ਉੱਪਰ ਕਰਨੀ ਕੱਟ ਗਏ। ਤੇ ਇਹ ਸਭ ਵਿਅਕਤੀ ਦੇ ਪਰਿਪੱਕਤਾ ਦੇ ਸਤਰ ਦੇ ਬਾਰੇ 'ਚ ਹੈ ਜਿਹੜਾ ਸੁਧਾਰ ਕਰਨਾ ਚਾਹੁੰਦੇ ਹਨ। ਤੇ ਅਸ ਹਮੇਸ਼ਾ ਕਹਿਣਾ ਚਾਹਾਂਗੀ ਕਿ ਮਤੇ ਪਰਿਪੱਕਵ ਬੰਦੇ ਉਹ ਹਨ ਜਿਹੜੇ ਪਹਿਲੇ ਮਾਫੀ ਮੰਗਦਾ ਹੈ ਤੇ ਉਹ ਲੋਕੀ ਹੋਣਗੇ ਜਿਨ੍ਹਾਂ ਕੀ ਕੋਈ ਸਹੀ ਜਾਂ ਗਲਤ ਪਰਵਾਹ ਨਹੀਂ ਹੈ, ਉਹਨਾਂ ਕੀ ਸਭ ਤੋਂ ਪਹਿਲੇ ਸ਼ਾਂਤੀ ਦੀ ਲੋੜ ਹੈ। ਹੁਣ ਮੈਂ ਇਹ ਨਹੀਂ ਸੁਝਾਵਾ ਰਹੀ ਕਿ ਅਸ ਦੁਇਆਂ ਦੀ ਮਰਜ਼ੀ ਦੇ ਸਾਹਮਣੇ ਸ਼ਾਂਤੀ ਦੇ ਲਈ ਢੇਈ ਪਈਏ। ਕਦੇ ਤੇ ਉਹ ਵੀ ਸਹੀ ਨਹੀਂ ਹੁੰਦਾ ਹੈ, ਕਦੇ ਗਲਤ ਦੇ ਸਾਹਮਣੇ ਖੜੇ ਹੋਣਾ ਵੀ ਪੈਂਦਾ ਹੈ। ਸਾਕੀ ਆਪਣੀ ਗੱਲ ਵੀ ਰੱਖਣੀ ਪੈਂਦੀ ਹੈ, ਪਰ ਅਸਾਂ ਕੀ ਆਪਣੀਆਂ ਲੜਾਈਆਂ ਸੁਣੀਏ ਇਹ ਸਮਝਣਾ ਚਾਹੀਦਾ ਹੈ ਕਿ ਅਸ ਉਸ ਵਿੱਚੋਂ ਕਿਸ ਤਰ੍ਹਾਂ ਇਹ ਬਖੇੜਾ ਖੜਾ ਕਰਨਾ ਠੀਕ ਹੋਊਗਾ। ਖੈਰ ਇਕੜਾ ਸਵਾਲ ਵੀ ਇਸੇ ਪਾਸੇ ਜਾਵਦਾ ਹੈ। ਇੱਕ ਅੰਟੀਕਰਦੂ ਕੈਸਲੀਨ ਦਾ ਸਵਾਲ ਤੇ ਉਸਨੇ ਪੁੱਛਿਆ ਹੈ ਮੇਰੇ ਪਤੀ ਦੀ ਡਰਗ ਦੀ ਆਦਤ ਤੋਂ ਮੈਂ ਉਹਨਾਂ ਕੋਲੋਂ ਤਲਾਕ ਲੈਣਾ ਚਾਹੁੰਦੀ ਸੀ। ਉਹ ਕਈ ਵਾਰੀ ਸੁਧਾਰ ਕਰਿਆ ਤੂੰ ਨਿਕਲੇ ਤੇ ਮੇਰੀ 16 ਸਾਲ ਦੀ ਬੇਟੀ ਉਸੇ ਹਰਗਿਜ਼ ਨਹੀਂ ਚਾਹੁੰਦੀ ਸੀ। ਪਰ ਕਿਆ ਕੋਈ ਰਸਤਾ ਹੈ ਕਿ ਬਾਪ ਬੇਟੀ ਦਾ ਰਿਸ਼ਤਾ ਅਹਿਮ ਹੈ। ਮੈਂ ਉਹਨਾਂ ਦੋਵਾਂ ਦੇ ਰਿਸ਼ਤਿਆਂ ਦੀ ਸੁਧਾਰਨਾ ਚਾਹਗੀ ਹਮੇਸ਼ਾ ਦੇ ਲਈ।
ਖੈਰ ਮੇਰੀ ਰਾਏ ਹੈ ਕਿ ਇਹ ਜਿਹੀ ਹਾਲਤ 'ਚ ਇੱਕ ਮਾਂ ਜਾਂ ਪਿਤਾ गी ਇਹ ਕਰਨਾ ਚਾਹੀਦਾ ਹੈ ਕਿ ਦੂਏ ਬੰਦੇ ਦੇ ਬਾਰੇ 'ਚ ਗੱਲ ਕਰਨੇ ਵਾਸਤੇ ਅਹਿਮੀਅਤ ਵਰਤਣੀ ਚਾਹੀਦੀ ਹੈ। ਜਿ'यां ਇਸ ਮਾਂ गी ਉਸ ਪਿਤਾ ਦੀ ਚਰਚਾ ਸਾਵਧਾਨੀ ਕन्नै ਕਰਨੀ ਚਾਹੀਦੀ ਹੈ। ਜ਼ਾਹਿਰ ਹੈ ਕੁੜੀ ਨਾਰਾਜ਼ ਹੈ, ਸ਼ਾਇਦ ਨਾਰਾਜ਼ ਹੋਣ ਦੇ ਕਈ ਕਾਰਨ ਹੋਣ, ਪਰ ਮਾਫ करने ਦਾ ਮਹੱਤਵ ਸਮਝਾਓ। ਉਹਦੀ ਵਜ੍ਹਾ ਕन्नै ਉਸੇ ਸਿਖਾਓ ਕਿ ਖਾਲੀ ਈਸ਼ਵਰ ਹੀ ਆਦਮੀ ਕੀ ਬਦਲੀ ਸਕਦੇ ਹਨ। ਇਹ ਵੀ ਸਿਖਾਓ ਕਿ ਹਾਲਾਂਕਿ ਉਸਨੇ ਉਸੇ ਬਹੁਤਾ ਦੁੱਖ ਦਿੱਤਾ ਹੈ, ਪਰ ਉਹ ਆਪੇ ਵੀ ਜ਼ਰੂਰਤ ਤੋਂ ਜ਼ਿਆਦਾ ਦੁਖੀ ਹੈ। ਸੋਚਦੀ ਹਾਂ ਕਿ ਕਦੇ ਕੋਈ ਨਸ਼ੇ 'ਚ ਲੱਭੇ, ਮੇਰਾ ਇਹ ਮਤਲਬ ਨਹੀਂ ਹੈ ਕਿ ਉਹਦੀ ਕੋਈ ਜ਼ਿੰਮੇਦਾਰੀ ਨਹੀਂ ਹੈ, ਕਿ ਉਹਦੀ ਬਿਲਕੁਲ ਹੈ, ਪਰ ਜਿੱਥੇ ਤੱਕ ਰਿਸ਼ਤਿਆਂ ਦਾ ਸਵਾਲ ਹੈ ਅਸ ਲੋਕਾਂ ਕੀ ਬਦਲੀ ਨਹੀਂ ਸਕਦੇ ਤੇ ਅਸਾਂਗੀ ਉਹਦੇ ਲਈ ਜਵਾਬਦੇਹ ਹੋਣੇ ਦੀ ਲੋੜ ਵੀ ਨਹੀਂ ਹੈ ਤੇ ਅਸਾਂ ਦਾ ਜਵਾਬ ਹਮੇਸ਼ਾ ਹੋਊਗਾ ਪ੍ਰੇਮ। ਤੇ ਇਹ ਨਹੀਂ ਕਿ ਲੋਕੀ ਤੁੰਦੇ ਕੀ ਰੋਂਦੀ ਕੇ ਚਲੇ ਜਾਣ ਤੇ ਘੜੀ ਘੜੀ ਲਗਾਤਾਰ ਤੁੰਦੇ ਕੀ ਹਮੇਸ਼ਾ ਦੁਖੀ ਦਿੰਦੇ ਜਾਣ। ਪਰ ਜੇ ਪਿਤਾ ਕੋਈ ਰਿਸ਼ਤਾ ਰੱਖਣਾ ਚਾਹੁੰਦੇ ਆ ਤਾਂ ਕੁੜੀ ਦੇ ਲਈ ਵੀ ਬਣਾਏ ਰੱਖਣਾ ਅਨਮੋਲ ਹੋਂਗ, ਕਿ ਸ਼ਾਇਦ ਉਹੀ ਇੱਕ ਉਮੀਦ ਹੋਏ ਕਿ ਉਹ ਕਦੇ ਈਸ਼ੂ ਦੇ ਕੋਲ ਚੱਲੀ ਆਏ। ਮੇਰੇ ਆਪਣੇ ਪਿਤਾ ਦੇ ਕੰਨੇ ਮੇਰੇ ਰਿਸ਼ਤੇ 'ਚ ਉਹੋ ਜਿਹਾ ਹੀ ਹੋਇਆ। ਜਾਣਦੇ ਹੋ ਲਗਾਤਾਰ ਕਈ ਸਾਲਾਂ ਤੱਕ ਉਹ ਮੇਰੇ ਸ਼ੋਸ਼ਣ ਦੇ ਬਾਅਦ 40 ਸਾਲ ਤੱਕ ਨਹੀਂ ਮੰਨਿਆ, ਕਦੇ ਨਹੀਂ ਗਲਿਆ, ਮਾਫ ਨਹੀਂ ਕੀਤਾ ਕਨੇ, ਨਾ ਹੀ ਉਸਨੇ ਗਲਿਆ ਕਿ ਮੈਂ ਗਲਤ ਹਾਂ। ਉਸੇ ਬਿਲਕੁਲ ਵੀ ਅਹਿਸਾਸ ਨਹੀਂ ਹਾਂ ਕਿ ਉਹਨੇ ਮੇਰੇ ਕੰਨੇ ਬਚਪਨ 'ਚ ਇੰਨਾ ਕੁਝ ਗਲਤ ਕੀਤਾ ਹੈ। ਉਹਨੇ ਕਦੇ ਮਾਫੀ ਨਹੀਂ ਮੰਗੀ, ਉਹਨੇ ਕਦੇ ਨਹੀਂ ਗਲਾਇਆ ਕਿ ਉਹ ਗਲਤ ਹਾਂ। ਜੇ ਤੁਸ ਉਸ ਦੇ ਇੰਤਜ਼ਾਰ 'ਚ ਰੋਂਦੀ ਵੈਸਾ ਕੁਝ ਕਰਨੇ ਦੇ ਲਈ ਤੇ ਤੁਸ ਜੋ ਹੋ ਉਹ ਕਦੇ ਨਹੀਂ ਬਣੀ ਤੇ ਪਾਉਂਦੀ। ਅਸਾਂ ਉਹਨਾਂ ਕਨੇ ਪ੍ਰੇਮ ਕੀਤਾ ਤੇ ਉਹਦੇ ਬੁਢਾਪੇ 'ਚ ਉਸ ਦੇ ਲਈ ਮਦਦ ਦੀ ਵਿਵਸਥਾ ਕੀਤੀ। ਭਾਵਨਾਤਮਕ ਤੌਰ ਉੱਪਰ ਉਹ ਮੇਰੇ ਲਈ ਕੋਈ ਰੋਮਾਂਚਕ ਜਿਹੀ ਚੀਜ਼ ਨਹੀਂ ਸੀ, ਪਰ ਮੈਂ ਜਾਣਦੀ ਸੀ ਕਿ ਈਸ਼ਵਰ ਮੇਰੀ ਕੀ ਉਹੋ ਹੀ ਕਹਾਦੇ ਹਨ ਤੇ ਉਸਦੇ परिणाम स्वरूप ओहो जा करना काफी साल लगे गए में कि कई दिन नहीं कई साल उसने यीशु की अपना उदारकर्ता स्वीकार किया। बस ਤੇ ਈਸ਼ਵਰ ਦੀ ਹੁੰਦੀ ਮਰਜ਼ੀ ਚਲਾਉਂਦੇ ਹੋਏ ਤੁੰਦਾ ਇੰਤਜ਼ਾਰ ਕਰਦੇ ਰੋਣਾ मैं ਸਫਲ फिर ਰਿਹਾ। तो गलांगी कि शायद किज लोग ਹਨ ਜਿਨ੍ਹਾਂ की ਇਹ ਸੁਣਨਾ ਚਾਹੀਦਾ ਹੈ ਕਿ ਤੁਸ परिपक्व मसीह बनना ਚਾਹਾਂਗੇ ਤਾਂ ਉਹ ਸ਼ਾਇਦ ਉਹਨਾਂ ਚੋਂ ਇੱਕ ਹੋਣ ਜਿਨ੍ਹਾਂ ਕੀ ਹਮੇਸ਼ਾ ਪਹਿਲਾ ਕਦਮ ਚੁੱਕਣਾ ਹੀ ਪਊਂਗ ਤੇ ਤੁੰਦੇ ਕੀ ਵਕਤ ਤੋਂ ਬਹੁਤਾ ਪਹਿਲਾਂ ਹੀ ਸਹੀ ਕਰਨਾ ਹੋਊਗਾ ਜਿਸ ਤੋਂ ਤੁਸਾਂਗੀ ਸਹੀ ਨਤੀਜਾ ਲੱਭੇ। ਜਿਹੜਾ ਸਹੀ ਹੈ ਉਹੀ ਕਰੋ ਕਿ ਉਸ ਕਨੇ ਈਸ਼ਵਰ ਦੀ ਖੁਸ਼ੀ ਹੈ ਤੇ ਈਸ਼ਵਰ परिणाम की दिखी लेंगे, तुंदे की फिक्र करने ਦੀ ਲੋੜ ਨਹੀਂ ਹੈ। ਠੀਕ ਹੈ, ਇੱਕ ਹੋਰ ਸਵਾਲ ਹੈ ਕੈਰੋਲਿਨ ਦਾ। ਉਹ ਪੁੱਛਦੀ ਹੈ ਵਿਸ਼ਵਾਸਘਾਤ ਤੇ ਝੂਠੇ ਤੂੰ ਭਰੋਸਾ ਟੁੱਟ ਜਾਣੇ ਉੱਪਰ ਵੀ ਤੁਸ ਅੱਗੇ ਕਿਸ ਤਰ੍ਹਾਂ ਵਧੀ ਸਕਦੇ ਹੋ। खैर इन्ना तो जाहिर है कि एक औखी हालत है, ईश्वर के बगैर गुस्से तो मुमकिन है। मैं नहीं जानती कि जानते हो मर्दां दे जरिए मैं अपनी जिंदगी च काफ़ी दुखी रही। मेरे पिता मेरे पहले पति वखरे लोकी विश्वासघात नकारना दुई औरत यह जिहियां तमाम गल्लां। खैर जिल्ले मैं डेव कन्नै शादी कीती तां ओह परेशानी नहीं ही, मैं अपना सारा गुस्सा उतारा दी ही कि मैं ताड़े करदी ही जियां कि ओह बाकी लोग होंग। मिगी याद है कि एक दिन प्रभु की गलिया मेरी प्रार्थना दे वक्त उस उपर भरोसा रखने की कियां गलांदे हन। मिगी मर्दा ने दुखी किया है, उस उपर भरोसा कियां करी लिया मैं। तो मिगी याद है कि प्रभु ने यह मेरे दिल च बिठाया कि मैं उस पर भरोसा रखने की नहीं गलाया करदा, मेरे ऊपर रखने की गलाया करदा है। मैं उस औरत की ये कहने का वादा नहीं करती कि उसी दुख नहीं होंग, कोई भी ਇਹੋ ਜਿਹਾ ਵਾਅਦਾ ਨਹੀਂ ਕਰੀ ਸਕਦਾ ਕਿ ਲੋਕੀ ਹਨ ਤੇ ਉਹਨਾਂ 'ਚ ਵੀ ਗਲਤੀਆਂ ਤੇ ਕਮੀਆਂ ਹਨ ਤੇ ਉਹ ਉਸੇ ਹੋਰ ਮੌਕਾ ਦੇਣਾ ਚਾਹੁੰਦੇ ਹਨ ਤੇ ਉਹ ਇੱਕ ਮੌਕਾ ਚਾਹੁੰਦਾ ਹੈ, ਉਸੇ ਵਿਸ਼ਵਾਸ ਹੈ ਕਿ ਉਹ ਉਸੇ ਕਰਨਾ ਚਾਹੀਦਾ ਹੈ, ਜੋ ਕਿ ਮੇਰੀ ਰਾਏ 'ਚ ਸਭ ਤੋਂ ਚੰਗਾ ਰਸਤਾ ਹੋਊਗਾ। ਸੁਧਰਨਾ ਹਾਰ ਮੰਨਣ ਤੋਂ ਬਿਹਤਰ ਤਰੀਕਾ ਹੈ। ਜੇ ਅਸ ਇਹੋ ਜਿਹਾ ਕਰਨੇ ਕੀ ਤਿਆਰ ਹਾਂ ਤਾਂ ਉਸੇ ਇਸ ਉੱਪਰ ਵਿਚਾਰ ਕਰਨਾ ਹੋਊਗਾ। ਖੈਰ ਜਾਣਦੇ ਹੋ ਇਹ ਸਮਝਣੇ ਲਾਇਕ ਤੇ ਹਾਂ ਹੀ ਫਿਰ ਤੋਂ ਦੁੱਖ ਹੱਥ ਆਈ ਸਕਦਾ ਹੈ, ਪਰ ਉਹ ਜਿਹਾ ਹੋਇਆ ਤੇ ਈਸ਼ਵਰ ਮੇਕੀ ਚੰਗਾ ਕਰੀ ਦੇਂਗਨ ਤੇ ਘੱਟ ਤੋਂ ਘੱਟ ਉਸੀ ਇਸ ਗੱਲ ਦੀ ਤਸੱਲੀ ਹੋਊਗੀ ਕਿ ਉਸਨੇ ਸਭ ਕੁਝ ਠੀਕ ਕਰਨ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ। ਉਹਨੇ ਸਾਰਾ ਉਹ ਕੰਮ ਕੀਤਾ ਹੈ ਜਿਸ ਕਨੇ ਉਸੀ ਆਪਣੇ ਆਪ ਕੀ ਤਸੱਲੀ ਰਹਿੰਗ, ਹਰ ਤਰ੍ਹਾਂ ਦੀ ਕੋਸ਼ਿਸ਼ ਜਿਸਨੇ ਸਹੀ ਹੋਈ ਸਕੇ। ਇਹ ਜਾਣਦੇ ਹੋਏ ਕਿ ਅਸਾਂ ਨੇ ਆਪਣਾ ਭਰੋਸਾ ਕਿਸੇ ਬੰਦੇ ਦੀ ਬਜਾਏ ਠੀਕ ਤੇ ਖਾਲੀ ਈਸ਼ਵਰ ਉੱਪਰ ਰੱਖਿਆ ਹੈ, ਸਿਰਫ ਈਸ਼ਵਰ ਉੱਪਰ। ਠੀਕ ਹੈ, ਤੁੰਦਾ ਭਰੋਸਾ ਈਸ਼ਵਰ 'ਚ ਹੋਣਾ ਚਾਹੀਦਾ ਹੈ ਜਿਸ ਕਨੇ ਉਹ ਲੋਕਾਂ ਕੀ ਵਿਵਸਥਿਤ ਕਰਨ। ਅਸ ਜਾਣਦੇ ਹਾਂ ਕਿ ਸਭ ਦੀ ਇੱਛਾ ਆਜ਼ਾਦ ਹੁੰਦੀ ਹੈ, ਈਸ਼ਵਰ ਨੇ ਮਨਾ ਹੀ ਸਕਦੇ ਹਨ। ਜਾਣਦੇ ਹੋ ਕਦੀ ਵੀ ਮੈਂ ਜਿੱਲੇ ਈਸ਼ਵਰ ਉੱਪਰ ਕਿਸੇ ਬੰਦੇ ਦੇ ਲਈ ਭਰੋਸਾ ਰੱਖਿਆ ਹੈ, ਹੁਣ ਮੈਂ ਇਹ ਗੱਲ ਸਮਝੀ ਬੈਠੀ ਹਾਂ ਕਿ ਉਹ ਉਸੀ ਸਹੀ ਕਰਨੇ ਉੱਪਰ ਮਜਬੂਰ ਨਹੀਂ ਕਰੀ ਸਕਦੇ, ਪਰ ਉਹਨਾਂ ਉੱਪਰ ਮੇਰਾ ਭਰੋਸਾ ਉਹਨੇ ਉੱਪਰ ਗਰੰਟੀ ਹੈ ਕਿ ਉਹ ਮੇਰੀ ਜ਼ਰੂਰ ਦੇਖਭਾਲ ਕਰਨਗੇ ਤੇ ਚਾਹੇ ਭਲੇ ਹੀ ਮੇਕੀ ਕਿੰਨੀ ਵਾਰੀ ਅਸਾਂਗੀ ਚੋਟ ਪੁੱਜੇ, ਈਸ਼ਵਰ ਅਸਾਂਗੀ ਚੰਗੇ ਕਰਨੇ ਲਈ ਤਿਆਰ ਰਹਿੰਦੇ ਹਨ। ਉਹ ਸਾਕੀ ਕਦੀ ਵੀ ਤਕਲੀਫ ਨਹੀਂ ਹੋਣੇ ਦਿੰਦੇ। ਇਲੀਨਾਏ ਤੂੰ ਇਹ ਹੈ ਸਿੰਥੀਆ, ਥੋੜੀ ਦੇਰ ਪਹਿਲੇ ਹੀ ਮੈਂ ਦੋ ਭੈਣਾਂ ਦੇ ਟੁੱਟੇ ਤੇ ਬਿਗੜੇ ਦੇ ਰਿਸ਼ਤਿਆਂ ਕੀ ਠੀਕ ਕੀਤਾ। ਅੱਗੇ ਭਵਿष्य 'ਚ ਵੀ ਮੈਂ ਉਸੀ ਟਿਕਾਈ ਕੇ ਕਿਸ ਤਰ੍ਹਾਂ ਰੱਖੀ ਸਕਦੀ ਹਾਂ ਤੇ ਸੰਬੰਧ ਇੱਕ ਵਾਰੀ ਟੁੱਟੀ ਜਾਣ ਤੇ ਉਹਨਾਂ ਕੀ ਮਜ਼ਬੂਤ ਬਣਾਉਣੇ ਵਾਸਤੇ ਕੀ ਕਰਨਾ ਚਾਹੀਦਾ। ਖੈਰ ਸਭ ਤੋਂ ਪਹਿਲਾਂ ਉਹਨਾਂ ਕੀ ਇਹ ਸੋਚਣਾ ਚਾਹੀਦਾ ਹੈ ਕਿ ਪਰੇਸ਼ਾਨੀ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ, ਉਸੇ ਦੂਰ ਕਰਨਾ ਤੇ ਹੋਊਗਾ ਹੀ। ਸੰਬੰਧਾਂ 'ਚ ਜਿਹੜੀ ਗੱਲ ਮੈਂ ਸਿੱਖੀ ਹੈ ਉਹ ਸਾਰੀਆਂ ਇੱਕੋ ਕਾਰਿਆਕ੍ਰਮ 'ਚ ਪੂਰੀਆਂ ਨਹੀਂ ਹੋ ਸਕਦੀਆਂ, ਪਰ ਇੱਕ ਇਹ ਸਮਝਣਾ ਚਾਹੀਦਾ ਹੈ ਕਿ ਸਾਰੇ ਵੱਖਰੇ ਹਨ। ਆਹੋ ਬਹੁਤੇ
ਵੱਖਰੇ ਸਾਲਾਂ ਪਹਿਲੇ ਮੈਂ ਵਿਅਕਤਿਤਵ ਦੇ ਬਾਰੇ 'ਚ ਕਿਤਾਬ ਪੜ੍ਹੀ। ਫਿਰ ਹੀ ਮੈਂ ਜਾਣਿਆ ਕਿ ਹਰ ਬੰਦੇ ਦਾ ਜਨਮ ਦੇ ਕन्ने ਹੀ ਈਸ਼ਵਰ ਦਾ ਇੱਕ ਦਿੱਤਾ ਸੁਭਾਅ ਹੁੰਦਾ ਹੈ। ਸ਼ਕਤੀ ਕੀ ਵਧਾਈ ਸਕਦੇ ਹਾਂ, ਪਰ ਸੁਭਾਵ ਕੀ ਨਹੀਂ ਰੋਕੀ ਸਕਦੇ। ਜਾਣਦੇ ਹੋ, ਮੈਂ ਹਮੇਸ਼ਾ ਆਕ੍ਰਾਮਕ ਤੇ ਸਪਸ਼ਟਵਾਦੀ ਰਹੀ ਤੇ ਮੈਂ ਸਿੱਖਿਆ ਕਿ ਮੈਂ ਚੰਗਾ ਸਲੂਕ ਕਰਨਾ ਤੇ ਲੋਕਾਂ ਦੀ ਪਰਵਾਹ ਕਰਨਾ, ਪਰ ਜੇ ਕੋਈ ਵੀ ਚੀਜ਼ ਨਹੀਂ ਕਰਦਾ ਤਾਂ ਮੈਂ ਹਮੇਸ਼ਾ ਕਿਜ ਕਰਗੀ। ਜਾਣਦੇ ਹੋ ਕਿ ਮੈਂ ਕਿਜ ਇਹ ਜਿਹੀ ਹਾਂ। ਖੈਰ ਕੋਈ ਹੋਰ ਸ਼ਾਇਦ ਉੱਠੀ ਕੇ ਖੜੋਇਆ ਜਾਣਾ ਚਾਹੁੰਦਾ ਹੈ, ਸ਼ਾਇਦ ਉਹ ਸਭ ਤੋਂ ਬਾਅਦ 'ਚ ਸੋਚੇ ਤੇ ਸਭ ਤੋਂ ਪਹਿਲੇ ਕਵੇ ਚਲੋ ਇਹ ਵੀ, ਜਾਂ ਉਹ ਕਰੀਏ ਕਿ ਬਸ ਪਿੱਛੇ ਚੱਲਣੇ ਵਾਲਾ 'ਚੋਂ ਇੱਕ ਹੈ। ਤੇ ਉਸੇ ਸਮਝਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੀਆਂ ਦੋਏ ਭੈਣਾਂ ਉਨ ਤੋਂ ਵੱਖਰੀਆਂ ਹਨ। ਉਸ 'ਚ ਫਰਕ ਦੀ ਇੱਜ਼ਤ ਜ਼ਰੂਰ ਰੱਖੋ, ਫਰਕ ਦੀ ਇੱਜ਼ਤ ਕਰੋ ਤੇ ਫਰਕ ਦੀ ਕੀਮਤ ਵੀ ਸਮਝੋ ਜਿਹੜੇ ਲੋਕਾਂ 'ਚ ਲੱਭਦਾ ਹੈ। ਕਿ ਹੁਣ ਸਮਝ 'ਚ ਆਉਂਦਾ ਹੈ ਕਿ ਉਹ ਪ੍ਰਭੂ ਜੇ ਦੇਵ ਮੇਰੇ ਤੋਂ ਵੱਖਰਾ ਨਹੀਂ ਹੁੰਦਾ ਤਾਂ ਮੁਸੀਬਤ ਖੜੀ ਹੋ ਜਾਂਦੀ। ਕਿ ਕਈ ਵਾਰੀ ਮੈਂ ਤੇਜ਼ ਚੱਲਦੀ ਹਾਂ ਤੇ ਉਹ ਮੈਂ ਕੀ ਹੌਲੇ ਕਰੀ ਦਿੰਦੇ ਹਨ, ਤੇ ਕਦੇ ਉਹ ਜ਼ਰਾ ਹੌਲੇ ਹੁੰਦਾ ਹੈ ਤਾਂ ਮੈਂ ਉਹਨਾਂ ਕੀ ਤੇਜ਼ ਕਰੀ ਦਿੰਦੀ ਹਾਂ। ਇਸ ਕਰਕੇ ਲੋਕ ਵੱਖਰੇ ਵੱਖਰੇ ਹੁੰਦੇ ਹਨ। ਕਦੇ ਕਦੇ ਮੈਂ ਉਸੇ ਕੋਲੋਂ ਤੰਗ ਆਈ ਜਾਂਦੀ ਹਾਂ ਜਾਂ ਕਿਸੇ ਹੋਰ ਉੱਪਰ ਤਰਸ ਦੱਸਣੇ ਦੇ ਮੂਡ 'ਚ ਨਹੀਂ ਹੁੰਦੀ ਹੈ, ਤਾਂ ਉਹ ਚੰਗਾ ਜਿਹਾ ਭਾਸ਼ਣ ਦੇਂਗੇ ਕਿ ਅਸਾਂਗੀ ਕਿਸ ਤਰ੍ਹਾਂ ਦਇਆ ਤਰਸ ਖਾਣਾ ਚਾਹੀਦਾ ਦੂਜਿਆਂ ਉੱਪਰ। ਕਦੇ ਕਦੇ ਮੈਂ ਉਹਨਾਂ ਕन्ने ਉਹੀ ਵਰਤਾਵ ਕਰਦੀ ਹਾਂ ਤੇ ਅਸਾਂਗੀ ਇੱਕ ਦੂਏ ਦੇ ਉਹਦੇ ਖਾਸ ਅੰਤਰ ਦੀ ਵੀ ਲੋੜ ਪਾਉਂਦੀ ਹੈ। ਤੇ ਮੈਂ ਸੋਚਦੀ ਹਾਂ ਕਿ ਤੁੰਦੇ ਕੀ ਆਪਣੀ ਭੈਣ ਦੇ ਫਰਕ ਦੀ ਇੱਜ਼ਤ ਕਰਨੇ ਦੀ ਸਲਾਹ ਦਿੰਗੀ। ਉਸ 'ਚ ਜਿਹੜਾ ਫਰਕ ਹੈ ਤੁੰਦੇ ਤੋਂ ਵੱਖਰੀ ਹੈ, ਤੁਸ ਉਸਦੀ ਇੱਜ਼ਤ ਕਰੋ, ਉਹਦੀ ਇੱਜ਼ਤ ਕਰੋ ਤੇ ਉਹਦਾ ਕੀਮਤੀ ਹੋਣੇ ਵਾਸਤੇ ਜਤਾਣੇ ਦੀ ਹਰ ਕੋਸ਼ਿਸ਼ ਕਰੋ। ਸਾਰੇ ਅਨਮੋਲ ਹੁੰਦੇ ਚੰਗੇ, ਅਸ ਸਾਰੇ ਬੇਸ਼ਕੀਮਤੀ ਬਣਨਾ ਚਾਹੁੰਦੇ ਹਨ ਤੇ ਆਪਣੀ ਤਾਰੀਫ ਵੀ ਚਾਹੁੰਦੇ ਹਨ ਤੇ ਜਾਣਦੇ ਹਨ ਕਿ ਸ਼ਾਇਦ ਕਈ ਲੋਕੀ ਅਸਾਂ ਦੀਆਂ ਗਲਤੀਆਂ ਕੀ ਨਜ਼ਰਅੰਦਾਜ਼ ਕਰੀ ਦਿੰਗੇ ਤੇ ਅਸ ਉਹਦੀ ਕਦਰ ਕਰੀਏ ਤੇ ਕਈ ਸਾਲਾਂ ਤੱਕ ਇੱਜ਼ਤ ਕਰਦੇ ਰਹੀਏ। ਉਹਨਾਂ ਕन्ने ਪਿਆਰ ਵੀ ਜਿਹੜਾ ਕਰੀਏ। ਸਾਰਿਆਂ ਦੀ ਲੋੜ ਹੈ। ਸਭ ਦੀ ਲੋੜ ਹੈ। ਮੈਨੂੰ ਪੂਰਾ ਯਕੀਨ ਹੈ ਕਿ ਲੋਕਾਂ ਦੇ ਕन्ने ਚੱਲਣਾ ਨਾਮੁਮਕਿਨ ਹੈ ਜਦ ਤੱਕ ਤੁੰਦਾ ਈਸ਼ਵਰ ਕन्ने ਸਹੀ ਰਿਸ਼ਤਾ ਨਹੀਂ ਹੁੰਦਾ, ਉਹਨਾਂ ਦੀ ਮਾਫੀ ਨਹੀਂ ਲੱਭੀ ਹੀ। ਤੇ ਜਿੱਲੇ ਤੱਕ ਤੁਸ ਆਪਣੇ ਕन्ने ਰੋਣਾ ਸਿੱਖੀ ਨਹੀਂ ਜਾਂਦੇ, ਮੇਰਾ ਮਤਲਬ ਹੈ ਜਾਣਦੇ ਹੋ ਮੈਂ ਪ੍ਰਭੂ ਕੀ ਰਚਨਾ ਹਾਂ। ਆਹੋ ਮੇਰੇ 'ਚ ਕਮੀਆਂ ਹਨ ਪਰ ਮੇਰੇ 'ਚ ਸ਼ਕਤੀਆਂ ਵੀ ਹਨ ਜਿਨ੍ਹਾਂ ਉੱਪਰ ਮੈਂ ਕੀ ਧਿਆਨ ਲਿਆਉਣਾ ਹੈ। ਪਰ ਮੈਂ ਕਿ ਆਪਣੇ ਪਤੀ ਦੇ ਕਿਸੇ ਹੋਰ ਦਾ ਸਾਥ ਨਿਭਾਉਣੇ ਤੋਂ ਪਹਿਲਾਂ ਆਪਣਾ ਸਾਥ ਨਿਭਾਉਣਾ ਹੈ। ਮੇਰੀ ਰਾਏ 'ਚ ਅਸਾਂ ਦੇ ਦਰਸ਼ਕਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਸਮਝਣ ਕਿ ਜਾਣਦੇ ਹੋ ਕਿਸੇ ਹੋਰ ਕन्ने ਕਿਸੇ ਦਾ ਰਿਸ਼ਤਾ ਬਣਾਉਣ ਦੀ ਸ਼ੁਰੂਆਤ ਤੋਂ ਪਹਿਲਾਂ ਤੁੰਦੇ ਕੀ ਇਹ ਜਾਣਨਾ ਹੋਊਗ ਈਸ਼ਵਰ ਕन्ने ਮੇਰੇ ਰਿਸ਼ਤੇ ਠੀਕ ਹਨ ਤੇ ਨੰਬਰ 2 ਮੇਰੇ ਕन्ने ਮੇਰੇ ਰਿਸ਼ਤੇ ਠੀਕ ਹਨ। ਜੇ ਤੁਸ ਆਪਣੇ ਕੀ ਨਕਾਰਦੇ ਹੋ ਜਾਂ ਸ਼ਰਮਿੰਦਾ ਹੋ ਜਾਂ ਹਰ ਵੇਲੇ ਅਪਰਾਧ ਬੋਧ ਤੋਂ ਗ੍ਰਸਤ ਹੋ ਜਾਂ ਦੋਸ਼ੀ ਸਮਝਦੇ ਹੋ ਆਪਣੇ ਕੋ ਕन्ने ਹਮੇਸ਼ਾ ਸ਼ਰਮਿੰਦਗੀ ਦੀ ਭਾਵਨਾ 'ਚ ਰਹਿੰਦੇ ਹੋ ਤੇ ਹਮੇਸ਼ਾ ਆਪਣੇ ਆਪ ਕੀ ਅਪਰਾਧੀ ਸਮਝਦੇ ਰਹਿੰਦੇ ਹੋ, ਤਾਂ ਇਹ ਸਭ ਤੁਸਾਂ ਤੋਂ ਬਾਹਰ ਨਿਕਲਣਗੇ ਦੁਨੀਆਂ ਦੇ ਸਾਹਮਣੇ ਚਿੜਚਿੜਾਪਨ ਦੇ ਰੂਪ 'ਚ। ਇਸ ਕਰਕੇ ਇਹ ਬਹੁਤ ਅਹਿਮ ਹੈ। ਖੈਰ ਇਹ ਸਵਾਲ ਵੀ ਕੁਝ ਇਸੇ ਤਰ੍ਹਾਂ ਦਾ ਹੈ। ਇਹ ਆਸਟਰੀਆ ਦੇ ਮਾਈਕਲ ਹਨ ਜਿਹੜੇ ਕਹਿੰਦੇ ਹਨ ਇੱਕ ਪਰੇਸ਼ਾਨੀ ਹੈ। ਓਹੋ ਮਾਫ ਕੀਜੀਏਗਾ, ਇਹ ਹੈ ਮਕੇਲਾ। ਤੇ ਇਹ ਜ਼ਰੂਰੀ ਇਸ ਕਰੀ ਹੈ ਕਿ ਇਹ ਸਵਾਲ ਉਹਦੇ ਪਤੀ ਦੇ ਬਾਰੇ 'ਚ ਹੈ। ਤੇ ਮਕੇਲਾ ਪੁੱਛਦੀ ਹੈ ਕਿ ਮੇਰੀ ਪਰੇਸ਼ਾਨੀ ਹੈ ਮੇਰੇ ਸੁਭਾਅ ਦੀ, ਖਾਲੀ ਮੇਰੇ ਪਤੀ ਦੇ ਕन्ने ਤੇ ਜੀਵਨ ਦੇ ਕਿਜ ਵਿਸ਼ਿਆਂ 'ਚ, ਤੇ ਮੈਂ ਉਹਨਾਂ ਉਤੇਜਿਤ ਪਲਾਂ 'ਚ ਕਿਸ ਤਰ੍ਹਾਂ ਸ਼ਾਂਤ ਰਵਾਂ ਜਿਸ ਲਈ ਉਹ ਮੇਰੇ ਅੱਗੇ ਨਾਰਾਜ਼ ਕਰਨ ਵਾਲੀਆਂ ਗੱਲਾਂ ਕਰਦੇ ਹਨ। ਖੈਰ ਮੈਂ ਸੋਚਦੀ ਹਾਂ ਕਿ ਮੈਂ ਪ੍ਰਾਰਥਨਾ ਕਰਦੇ ਹੋਏ ਈਸ਼ਵਰ ਦੇ ਕन्ने ਸੋਚਿਆ ਕਿ ਪਰੇਸ਼ਾਨੀ ਦੀ ਜੜ ਕੀ ਹੈ, ਕਿ ਖਾਲੀ ਉਹ ਆਪਣੇ ਪਤੀ ਉੱਪਰ ਹੀ ਨਾਰਾਜ਼ ਹੁੰਦੀ ਹੈ ਜਾਂ ਕੁਦਰੇ ਕੋਈ ਹੋਰ ਨਾਰਾਜ਼ਗੀ ਹੈ, ਕੋਈ ਪੁਰਾਣਾ ਜ਼ਖਮ ਤੇ ਖੁੱਲਾ ਨਹੀਂ ਰਹੀ ਗਿਆ, ਸ਼ਾਇਦ ਕਿਜ ਹੈ ਜਿਸ ਕन्ने ਨਿਪਟਣਾ ਚਾਹੀਦਾ ਹੈ ਪਰ ਤੁਸ ਨਿਪਟੇ ਨਹੀਂ ਕਰਦੇ। ਕੁਦਰੇ ਕਿਜ ਪੁਰਾਣਾ ਤੇ ਨਹੀਂ ਛੁੱਟਿਆ ਹੈ। ਜਾਣਦੇ ਹੋ ਮੈਂ ਕੀ ਆਪੇ ਹੀ ਜਾਣਨਾ ਪਿਆ ਜਿੱਲੇ ਕਦੇ ਮੈਂ ਆਪਣੇ ਪਿਤਾ ਜਿਹਾ ਵਿਅਕਤਿਤਵ ਦੇ ਕੋਲ ਕਾਲ ਹੁੰਦੀ ਤੇ ਉਸਦਾ ਗੁੱਸਾ ਮੈਂ ਉਹਨਾਂ ਉੱਪਰ ਉਤਾਰਨੇ ਲੱਗੀ ਜਾਂਦੀ। ਉੱਥੇ ਵਜ੍ਹਾ ਵੀ ਜਾਣਦੇ ਹੈ ਗੁੱਸੇ ਦੇ ਨਤੀਜੇ ਕन्ने ਨਿਬੜੀ ਸਕਣਾ ਚੰਗਾ ਹੈ, ਪਰ ਉਸ ਗੁੱਸੇ ਦੀ ਜੜ ਤੱਕ ਪੁੱਜੇ ਬਿਨਾ ਉਸ ਕੋਲੋਂ ਛੁਟਕਾਰਾ ਪਾਣਾ ਕਤਾਈ ਸੰਭਵ ਨਹੀਂ ਹੈ। ਅਸਾਂ 'ਚ ਆਤਮ ਕਾਬੂ ਵੀ ਹੈ ਤੇ ਸਿੱਖ ਸਕਦੇ ਹਾਂ। ਜਾਣਦੇ ਹੋ ਗੁੱਸੇ ਦਾ ਅਹਿਸਾਸ ਤੇ ਉਸਦੀ ਮੂਰਖਤਾ ਹੀ ਕਿਸ ਤਰ੍ਹਾਂ ਉਸ ਕन्ने ਕਿਜ ਨਹੀਂ ਬਦਲਦਾ, ਉਸ ਕन्ने ਪਰੇਸ਼ਾਨੀ ਵੱਧ ਤੋਂ ਬੱਦਰ ਹੁੰਦੀ ਚਲੀ ਜਾਂਦੀ ਹੈ। ਤੇ ਜਾਣਦੇ ਹੋ ਅਸ ਆਪਣੇ ਉੱਪਰ ਕਾਬੂ ਰੱਖਣਾ ਸਿੱਖ ਗਏ। ਅਸ ਆਪਣੇ ਕन्ने ਸਮਝਦਾਰੀਆਂ ਦੀਆਂ ਗੱਲਾਂ ਕਰਦੇ ਹੋਏ ਕਿ ਨਾਰਾਜ਼ ਹੋਣਾ ਕਿੰਨੀ ਨਾਸਮਝੀ ਦੀਆਂ ਗੱਲਾਂ ਹਨ। ਪਰ ਮੈਨੂੰ ਦਿਲੇ ਤੋਂ ਲੱਗਦਾ ਹੈ ਕਿ ਜੇ ਤੁਸ ਸੱਚੀ ਮੁੱਚੀ ਸੁਲਝਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁੰਦੀ ਕੀ ਉਸੀ ਜੜ ਤੱਕ ਜਾਣਾ ਪਊਗਾ, ਤੁੰਦੇ ਕੀ ਉਸਦੀ ਜੜ ਤੋਪਣੀ ਪਊਂਗ, ਤੁੰਦੇ ਕੀ ਸੱਚਮੁੱਚ ਇਹ ਸਮਝਣਾ ਪਊਂਗ ਕਿ ਆਖਿਰ ਇਹ ਕਿਵੇਂ ਹੋਏ ਕਰਦਾ ਹੈ, ਕਨੇ ਤੁੰਦੇ ਕੀ ਜੜੇ ਤੱਕ ਜਾਣਾ ਪਊਂਗ।
ਚੰਗੀ ਸਲਾਹ ਹੈ। ਠੀਕ ਹੈ। ਖੈਰ, ਇਹ ਇਲਨਾਏ ਦੇ ਬ੍ਰੈਂਡਾ ਦਾ ਸਵਾਲ ਹੈ। ਉਹ ਕਹਿੰਦੀ ਹੈ ਜਿਨ੍ਹਾਂ ਰਿਸ਼ਤਿਆਂ 'ਚ ਗੱਲਬਾਤ ਕਰਨੇ 'ਚ ਪਰੇਸ਼ਾਨੀਆਂ ਆਉਂਦੀਆਂ ਹਨ, ਉਸ 'ਚ ਸਭ ਤੋਂ ਬਿਹਤਰ ਪਿਆਰਾ ਜਿਹਾ ਤਰੀਕਾ ਪਿਛਲੇ ਵਕਤ ਦੀ ਚਰਚਾ ਦੀ ਸ਼ੁਰੂਆਤ ਕਰਨੇ ਦਾ ਕੈਸਾ ਹੋਣਾ ਚਾਹੀਦਾ, ਜਿਹੜਾ ਗੁੱਸੇ ਜਾਂ ਮੁਕਾਬਲੇ ਜਿਹਾ ਹਰਗਿਜ਼ ਨਾ ਲੱਗੇ ਤੇ ਗੱਲਬਾਤ ਚੰਗੀ ਤਰ੍ਹਾਂ ਨਾਲ ਸ਼ੁਰੂ ਹੋ ਜਾਵੇ। ਖੈਰ, ਇੱਕ ਗੱਲ ਜਿਹੜੀ ਮੈਂ ਸਿੱਖੀ ਹੈ ਕਿ ਜਿਵੇਂ ਕਿ ਕਿਸੇ ਕਨੇ ਇਹ ਜਿਹੀ ਗੱਲ ਕਰਨੀ ਹੈ ਜਿਸ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਜਾਣਦੀ ਹਾਂ ਕਿ ਚੰਗਾਰੀਆਂ ਤੇ ਕੁਟਨਗੀ ਪਹਿਲੇ ਹੀ ਪ੍ਰਾਰਥਨਾ ਕਰਨਾ ਹੈ, ਤਾਂ ਸਹੀ ਵਕਤ ਸੁਝਾਣੇ 'ਚ ਈਸ਼ਵਰ ਦੀ ਮਦਦ ਚਾਹੀਦੀ ਹੈ। ਗੱਲਬਾਤ 'ਚ ਸਮੇਂ ਇੰਨਾ ਆਵਸ਼ਕ ਹੁੰਦਾ ਹੈ ਕਿ ਸ਼ਾਇਦ ਕੋਈ ਧਿਆਨ ਵੀ ਨਾ ਦੇ। ਜਿਲੇ ਕੋਈ ਤਣਾਵ 'ਚ ਹੋਏ ਤਾਂ ਉਸੇ ਕਨੇ ਤੁਸੀਂ ਗੱਲ ਨਹੀਂ ਕਰਨਾ ਚਾਹਾਂਗੇ, ਜਾਂ ਫਿਰ ਬੜਾ ਥੱਕਦਾ ਹੋਏ ਤਾਂ ਖਾਸ ਕਰੀ ਕਿ ਜਿਲੇ ਉਹ ਬੜੀ ਪਰੇਸ਼ਾਨੀ 'ਚ ਉਲਝੇ ਦੇ ਹੋਣ ਜਾਂ ਉਹਨਾਂ ਦੀ ਜ਼ੋਰੇ ਦੀ ਭੁੱਖ ਲੱਗੀ ਹੋਏ, ਮਤਲਬ ਕਿਸੇ ਕਨੇ ਗੱਲ ਕਰਨੀ ਹੋਏ ਤੇ ਸਹੀ ਵਕਤ ਚੁਣਨਾ ਹੈ। ਗੱਲਬਾਤ ਮੈਂ ਸੋਚਦੀ ਹਾਂ ਕਿ ਤੁਸੀਂ ਇਹ ਪੱਕਾ ਕਰੀ ਲਓ ਕਿ ਤੁਸੀਂ ਸਿਰਫ ਗੱਲਾਂ ਨਹੀਂ ਕਰੇ ਕਰਦੇ ਹੋ ਬਲਕਿ ਸੁਣਨ ਦੇ ਲਈ ਵੀ ਤਿਆਰ ਹੋ। ਮੈਨੂੰ ਯਾਦ ਹੈ ਡੇਵ ਨੇ ਇੱਕ ਵਾਰੀ ਆਖਿਆ ਕਿ ਅਸਾਂ ਗੱਲਾਂ ਨਹੀਂ ਕਰੇ ਕਰਦੇ ਹਾਂ, ਫਿਰ ਗਲਿਆ ਨਹੀਂ ਤੁਸੀਂ ਸਹੀ ਹੋ, ਗੱਲਾਂ ਨਹੀਂ ਹੁੰਦੀਆਂ। ਤੁਸੀਂ ਗਲਿਆ ਕਿ ਮੈਂ ਸੁਣਿਆ ਤੁੰਦੇ ਹਿਸਾਬ ਕਨੇ ਇਹ ਗੱਲਾਂ ਕਰਨਾ ਮਰੇ ਜੀਏ। ਦੇਵ ਦੇ ਕਨੇ ਜੀਵਨ 'ਚ ਇੱਕ ਅਰਸਾ ਗੁਜ਼ਰਿਆ ਜਿੱਲੇ ਲੱਗਦਾ ਹਾਂ ਕਿ ਅਸ ਗੱਲ ਕਰੇ ਕਰਦੇ ਹੀ ਨਹੀਂ ਹਨ ਤੇ ਮੈਂ ਕੀ ਪਰੇਸ਼ਾਨੀ ਪਤਾ ਲੱਗੀ ਗਈ। ਮੇਰੇ ਜੀਵਨ ਦੀ ਜੜ 'ਚ ਨਕਾਰ ਹੀ ਤੇ ਤਾਂ ਕਿਜ ਇਹੋ ਜਿਹਾ ਹੋਣੇ ਲੱਗਾ ਹਾਂ ਤੇ ਦੇਵ ਮੈਂ ਕਿਜ ਗੱਲ ਕਰੇ ਕਰਦੇ ਹੋਂਗੇ ਜਿਸੀ ਉਹ ਨਹੀਂ ਮੰਨਦਾ ਹਾਂ, ਫਿਰ ਮੈਂ ਉਸਦੀ ਸੋਚ ਬਦਲਣੇ ਲੱਗਦੀ। ਮੇਰੀ ਗੱਲ ਨਹੀਂ ਮੰਨਦਾ ਤੇ ਨਕਾਰੇ ਜਿਹਾ ਲੱਗਦਾ ਤੇ ਮੈਂ ਕੌਣ ਹਾਂ ਉਸੀ ਮੇਰੀ ਸੋਚ ਤੋਂ ਵੱਖਰਾ ਕਰਨਾ ਹੈ। ਮੈਂ ਨਹੀਂ ਜਾਣਦੀ ਹੀ ਤੇ ਉਹ ਮੇਰੀ ਤਰ੍ਹਾਂ ਨਹੀਂ ਸੋਚਦਾ ਤਾਂ ਮੈਂ ਕੀ ਬੁਰਾ ਲੱਗਦਾ ਤੇ ਉਹ ਗਲਾਂਦਾ ਰਹਿੰਦਾ ਹੈ। ਮੈਂ ਕੀ ਆਪਣੀ ਰਾਏ ਦੱਸਣੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਮੈਂ ਗਲਾਂਦੀ ਹੀ, ਮੈਂ ਜਾਣਦੀ ਹਾਂ, ਪਰ ਫਿਰ ਉਸਦੀ ਸੋਚ ਬਦਲਣੇ ਦੀ ਕੋਸ਼ਿਸ਼ ਕਰਦੀ ਹੈ। ਉੱਥੇ ਸਭ ਤੋਂ ਵੱਡਾ ਮੌਕਾ ਹੱਥ ਲੱਭਾ ਕਿ ਮੈਂ ਸਮਝੀ ਗਈ ਕਿ ਮੇਰੀ ਰਾਏ ਇੱਕ ਗੱਲ ਹੈ, ਮੈਂ ਕੌਣ ਹਾਂ ਦੂਜੀ ਗੱਲ। ਦੇਵ ਮੇਰੇ ਬਾਹਰ ਗੱਲਾਂ ਨਹੀਂ ਮੰਨਦੇ ਤੇ ਫਿਰ ਮੇਰੀ ਗਈ ਪ੍ਰੇਮ ਵੀ ਕਰਦੇ ਹਨ, ਬਸ ਅਸਾਂਗੀ ਰਾਏ 'ਚ ਫਰਕ ਹੈ ਤੇ ਸੱਚ ਵਿੱਚ ਸਭ ਕੀ ਆਪਣੀ ਰਾਏ ਉੱਪਰ ਹੱਕ ਹੈ। ਅਸਾਂਗੀ ਸਿੱਖਣਾ ਹੋਊਗਾ ਕਿ ਅਸ ਬਿਨਾਂ ਕਿਸੇ ਦੇ ਚਾਹੇ ਉਸੀ ਦੇਈਏ, ਪਰ ਤੁਸ ਕਿਸੇ ਦੀ ਸੋਚ ਕੀ ਆਪਣੇ ਜਿਹਾ ਨਹੀਂ ਬਣਾਈ ਸਕਦੇ। ਤੇ ਮੇਰੀ ਸਲਾਹ ਹੈ ਉਸਦੀ ਇੱਜ਼ਤ, ਦੂਜੇ ਕਨੇ ਗੱਲਬਾਤ ਦੇ ਲਈ ਤਿਆਰ ਹੋਣਾ ਤੇ ਸੁਣਦੇ ਹੋਏ ਉਹਦੀ ਕਦਰ ਕਰਨਾ। ਉਹਨਾਂ ਕਨੇ ਇਹ ਜਤਾਨਾ ਕਿ ਉਹਨਾਂ ਕੀ ਅਸਾਂ ਤੋਂ ਅਲੱਗ ਸੋਚਣੇ ਦਾ ਹੱਕ ਹੈ ਜਿਸ ਦੀ ਕਿ ਅਸ ਕਦਰ ਕਰਦੇ ਹਨ। ਪ੍ਰਾਰਥਨਾ ਪਹਿਲੇ ਕਰੀ ਲਓ, ਆਪਣਾ ਵਕਤ ਚੁਣੋ ਤੇ ਈਸ਼ਵਰ ਦੇ ਸਭ ਸੰਭਾਲਣੇ ਦਾ ਭਰੋਸਾ ਰੱਖੋ। ਸੱਚਮੁੱਚ ਈਸ਼ਵਰ 'ਚ ਭਰੋਸਾ ਰੱਖੋ। ਇਹ ਸਲਾਹ ਤੇ ਕੰਮੇ ਦੀ ਹੈ। ਕਿੰਨਾ ਵੀ ਔਖਾ ਨਹੀਂ, ਪਰ ਗੱਲਬਾਤ ਕਰਦੇ ਰਹਣਾ ਹੀ ਚੰਗੇ ਰਿਸ਼ਤਿਆਂ ਦੀ ਚਾਬੀ ਹੈ। ਹਾਂ, ਸਾਹਮਣਾ ਕੀਤੇ ਬਗੈਰ ਗੱਲ ਨਹੀਂ ਬਣਦੀ ਹੈ ਤੇ ਕਈ ਲੋਕਾਂ ਦੇ ਲਈ ਸਾਹਮਣਾ ਕਰਨਾ ਭਿਆਨਕ ਹੁੰਦਾ ਹੈ, ਕਿਸੇ ਦੇ ਕੰਨੇ ਉਹੋ ਜਿਹਾ ਆਸਾਨੀ ਕੰਨੇ ਹੁੰਦਾ ਹੈ ਤੇ ਮੈਂ ਫਟਾਫਟ ਕਰਨਾ ਆਹੋ, ਚਾਹਾਂਗੀ। ਮੈਂ ਵੀ ਪ੍ਰਾਰਥਨਾ ਹਾਂ। ਕਰੀ ਇੰਤਜ਼ਾਰ ਕਰਦੀ ਤੇ ਹਾਂ। ਮੈਂ ਕਿ ਸਹੀ ਵਕਤ ਤੇ ਈਸ਼ਵਰ ਦੇ ਜ਼ਰੀਏ ਦਿਲੇ ਕੀ ਮਜ਼ਬੂਤ ਕਰਨ ਦਾ ਇੰਤਜ਼ਾਰ ਕਰਨਾ ਸਿੱਖਣਾ ਪਿਆ। ਕਿਸੇ ਕੀ ਇੰਨੀ ਨਫ਼ਰਤ ਹੋਗੀ ਕਿ ਉਹ ਈਸ਼ਵਰ ਦੇ ਜ਼ਰੀਏ ਦਿੱਤੇ ਵਕਤ ਕੀ ਵੀ ਚੁੱਕੀ ਜਾਏ ਤੇ ਫਿਰ ਉਹ ਉसी ਆਪਣੇ ਵਕਤ ਕੰਨੇ ਕਰਨੇ ਲੱਗੇ। ਲੱਗਦਾ ਹੈ ਉਸੇ ਸਿੱਖਣੇ ਦੀ ਲੋੜ ਹੈ। ਠੀਕ ਹੈ। ਗਾਰਡਨਸਵਿਲਿਆ ਵਰਜੀਨੀਆ ਤੋਂ ਇਹ ਪਾਠ ਦਾ ਸਵਾਲ ਹੈ। ਕਿਸ ਜਗ੍ਹਾ ਉੱਪਰ ਅਸ ਗਲਾਗੇ ਕਿ ਹੁਣ ਅਸ ਰਿਸ਼ਤਿਆਂ ਦੀ ਪੂਰੀ ਤਰ੍ਹਾਂ ਠੀਕ ਨਹੀਂ ਕਰੀ ਸਕਦੇ ਤੇ ਹੁਣ ਇਸ ਕੰਨੇ ਹਰ ਜਾਣਾ ਹੀ ਠੀਕ ਰਹੇਗਾ। ਖੈਰ, ਮੇਰੀ ਰਾਏ 'ਚ ਈਸ਼ਵਰ ਕੀ ਉਹ ਦੱਸਣਾ ਚਾਹੀਦਾ ਹੈ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਉਸਦਾ ABC ਦੱਸੀ ਸਕੇਗਾ ਕਿ ਰਿਸ਼ਤੇ ਹੋਣਗੇ ਜਿਨ੍ਹਾਂ ਦਾ ਬਣਨਾ ਔਖਾ ਹੈ। ਮਾਫੀ ਦੇ ਦੇਂਗੇ, ਭੁੱਲਣਾ ਚਾਹੇ ਤਾਂ ਅੱਗੇ ਵੱਧਦੀ ਜਾਂਗ। ਮਾਫ ਕਰਨੇ ਦਾ ਮਤਲਬ ਬਣਾਉਣਾ ਨਹੀਂ ਹੁੰਦਾ ਹੈ, ਕਦੇ ਤਾਂ ਉਹ ਸਵਸਥ ਵੀ ਨਹੀਂ ਹੁੰਦਾ ਹੈ, ਜਾਣਦੇ ਹੋ। ਤੇ ਮੈਂ ਕਿ ਇਸ ਸੱਚ 'ਚ ਪੱਕਾ ਯਕੀਨ ਹੈ ਤੇ ਮੈਂ ਆਪਣੀ ਜ਼ਿੰਦਗੀ ਦੇ ਕੁਝ ਹਾਲਾਤਾਂ ਤੋਂ ਪਿਛਲੇ 50 ਸਾਲਾਂ 'ਚ ਸਿੱਖਿਆ ਹੈ। ਜੀਵਨ 'ਚ ਸਭ ਦਾ ਇੱਕ ਮੌਸਮ ਹੁੰਦਾ ਹੈ ਸ਼ਾਦੀ ਦੇ ਇਲਾਵਾ। ਤੇ ਜਾਣਦੇ ਹੋ ਕਿ ਕੁਝ ਰਿਸ਼ਤੇ ਪਰ ਕਮਾਲ ਹੈ ਕਿ ਮੇਰੀ ਜ਼ਿੰਦਗੀ 'ਚ ਇੰਨੇ ਸਾਰੇ ਲੋਕੇ ਆਣ ਜਿਲੇ ਮੈਂ ਸੋਚਿਆ ਜਿਲੇ ਉਹ ਮੇਰੀ ਜ਼ਿੰਦਗੀ 'ਚ ਹੈ ਕਿ ਹਮੇਸ਼ਾ ਰਹਿਣਗੇ। ਤਾਂ ਮੈਂ ਦੋਸਤਾਂ ਤੇ ਸਹਿਕਰਮੀਆਂ ਦੀ ਗੱਲ ਕਰਦੀ ਹਾਂ ਤੇ ਉਹਨਾਂ ਕੀ ਲੱਗਿਆ ਕਿ ਉਹ ਹਮੇਸ਼ਾ ਹੀ ਰਹਿਣਗੇ। ਅਸਾਂ ਸਾਥ ਦੇਣੇ ਦੀ ਗੱਲ ਕੀਤੀ ਪਰ ਨਹੀਂ, ਉਹ ਹਮੇਸ਼ਾ ਨਹੀਂ ਟਿਕੇ। ਮੌਸਮ ਖਤਮ ਹੋਈ ਆ, ਜਾਂਦਿਆਂ ਫਿਰ ਸਮਝ ਆਉਂਦਾ ਹੈ ਕਿ ਜਾਂਦਿਆਂ ਉਹਦੀ ਕਦਰ ਉਹ ਕਰਦੇ ਹਨ, ਦੋਵਾਂ ਦੀ ਕਦਰ ਹੈ ਜਿਲੇ ਮੇਰੇ ਜੀਵਨ 'ਚ ਹੈ ਪਰ ਹੁਣ ਉਹ ਕਿੱਥੇ ਨਹੀਂ ਹਨ। ਇਹੋ ਜਿਹਾ ਨਹੀਂ ਹੈ ਮੈਂ ਕਿ ਉਹ ਸਭ ਯਾਦ ਹੈ ਪਰ ਮੈਂ ਉਹ ਰਿਸ਼ਤਾ ਵਧਾ ਹੀ ਨਹੀਂ ਸਕਦੀ। ਉਹ ਬਣਾਉਣਾ ਹਮੇਸ਼ਾ ਮੁਮਕਿਨ ਨਹੀਂ ਹੈ। ਕਈ ਵਾਰੀ ਉਹ ਆਪਣਾ ਹਿੱਸਾ ਪੂਰਾ ਨਹੀਂ ਕਰਦਾ, ਜਾਣਦੇ ਹੋ। ਕਈ ਵਾਰੀ ਈਸ਼ਵਰ ਵੀ ਨਹੀਂ ਚਾਹੁੰਦਾ ਕਿ ਤੁਸ ਲਗੇ ਰਹੋ, ਉਹ ਚੰਗਾ ਹੈ ਤੁਸ ਵੱਧਦੇ ਰਹੋ। ਕਈ ਵਾਰੀ ਆਪਣਾ ਹਿੱਸਾ ਕੋਈ ਪੂਰਾ ਨਹੀਂ ਕਰਦਾ ਕਨੇ ਕਈ ਵਾਰੀ ਪ੍ਰਭੂ ਵੀ ਨਹੀਂ ਚਾਹੁੰਦੇ ਕਿ ਤੁਸ ਇਹ ਕਰੋ, ਬਸ ਉਹ ਚਾਹੁੰਦੇ ਹਨ ਤੁਸ ਵਧੋ। ਜਾਂ ਰਿਸ਼ਤਿਆਂ 'ਚ ਅਸੁਰੱਖਿਆ ਜਾਂ ਕਿਸੇ ਅਸੁਰੱਖਿਆ ਤਰ੍ਹਾਂ ਦਾ ਜਾਂ ਖਤਰਾ ਜੋ ਵੀ ਨਾ ਬੰਦਾ ਹੋਵੇ। ਤੁੰਦੀ ਕੀ ਬਾਰ-ਬਾਰ ਲਗਾਤਾਰ ਖਾਲੀ ਜ਼ਖਮੀ ਦੇਵਾ ਕਰਦਾ ਹੋਏ, ਮੈਂ ਨਹੀਂ ਸੋਚਦੀ ਕਿ ਉਹ ਈਸ਼ਵਰ ਚਾਹੰਗਨ ਕਿ ਅਸ ਅੱਗੇ ਵਧੀਏ ਤੇ ਦਿਖੀਏ ਕਿ ਲੋਕੀ ਬਿਨਾਂ
ਦਰਦ ਅਸਾਂ ਕੀ ਦੇ ਸਕਦੇ ਹਨ ਆਪਣੇ ਦਿਲੇ ਕੀ ਬਚਾਣੇ ਦੇ ਲਈ ਸਹਿਜ ਗਿਆਨ ਤੇ ਥੋੜੀ ਚਤੁਰਾਈ ਦੀ ਲੇਕਿਨ ਲੋੜ ਹੈ। ਈਸ਼ਵਰ ਚਮਤਕਾਰੀ ਹੈ। ਕਈ ਵਾਰੀ ਅਸਾਂਗੀ ਉਮੀਦ ਰੱਖਣੇ ਦੀ ਵੀ ਲੋੜ ਹੋਗੀ ਤੇ ਇਹ ਇੱਕ ਮੁੱਖ ਸਵਾਲ ਹੈ। ਇਸ ਦਾ ਜਵਾਬ ਸ਼ਾਇਦ ਵੱਡਾ ਹੈ, ਪਰ ਮਾਰੀਆ ਜਾਣਨਾ ਚਾਹੁੰਦੀ ਹੈ ਮੈਂ ਈਸ਼ਵਰ ਕਨੇ ਆਪਣੇ ਰਿਸ਼ਤੇ ਕੀ ਕਿਸ ਤਰ੍ਹਾਂ ਸੁਧਾਰਗੀ। ਖੈਰ ਈਸ਼ਵਰ ਹਮੇਸ਼ਾ ਸੁਧਾਰ ਚਾਹੁੰਦੇ ਹਨ ਤੇ ਤੁੰਦੇ ਲਈ ਇਸ ਚ ਕੁਝ ਕਰਨਾ ਨਹੀਂ ਪਊਂਗਾ। ਬਸ ਤੁੰਦੇ ਕੀ ਈਸ਼ਵਰ ਕੀ ਵੈਸਾ ਹੀ ਕਰਨੇ ਦਾ ਖੁੱਲਾਪਨ ਦੇਣਾ ਹੋਊਗ। ਤੁੰਦੇ ਜਨਮ ਤੋਂ ਪਹਿਲਾਂ ਹੀ ਉਹ ਜਾਣਦੇ ਹੈ ਕਿ ਤੁਸ ਕਿਹੜੀਆਂ ਗਲਤੀਆਂ ਕਰਨੇ ਆਲੇ ਹੋ ਤੇ ਉਹ ਮਾਫ ਕਰਨੇ ਵਾਸਤੇ ਤਿਆਰ ਹਨ। ਜਿਲੇ ਈਸ਼ੂ ਕਰੂਜ਼ ਪਰ ਚੜੇ ਤਾਂ ਮਾਫੀ ਦਾ ਭੁਗਤਾਨ ਹੋਇਆ ਤੇ ਸੱਚੀ ਅੱਚੀ ਤੁੰਦੇ ਕੀ ਖਾਲੀ ਉਸੀ ਪਾਣਾ ਹੈ। ਤੁੰਦੇ ਕੀ ਉਹਦੇ ਕੋਲ ਜਾਇ ਕੇ ਗਲਾਣਾ ਹੈ ਮਾਫ ਕਰੋ। ਉੱਥੇ ਸਮਝ ਆਂਗਾ ਕਿ ਕੋਈ ਪਾਪ ਨਹੀਂ ਹੈ ਜਿਸ ਈਸ਼ਵਰ ਮਾਫ ਨਾ ਕਰੀ ਸਕਣ। ਇੰਨਾ ਗਹਿਰਾ ਕੋਈ ਗੱਡਾ ਨਹੀਂ ਕਿ ਈਸ਼ਵਰ ਉਸ ਦੇ ਵਿੱਚੋਂ ਤੁੰਦੇ ਕੀ ਕੱਢੀ ਨਾ ਸਕਣ। ਤੁੰਦੇ ਕੀ ਅੱਜ ਤੋਂ ਇਹੀ ਸੁਣਨਾ ਹੋਊਗ ਸ਼ੁਰੂਆਤ ਦੇ ਲਈ ਦੇਰ ਨਹੀਂ ਹੋਈ ਹੈ। ਤੁਸਾਂ ਬਹੁਤੀਆਂ ਜੀਆਂ ਗਲਤੀਆਂ ਨਹੀਂ ਕੀਤੀਆਂ ਹਨ। ਤੁਸ ਈਸ਼ਵਰ ਕਨੇ ਰਿਸ਼ਤੇ ਸੁਧਾਰਨਾ ਚਾਹਨ ਉਹ ਤੁੰਦੇ ਕੀ ਇਸੇ ਪਲ ਮਿਲ ਸਕਦਾ ਹੈ। ਤੁੰਦੇ ਕੀ ਹੋਰ ਇੰਤਜ਼ਾਰ ਨਹੀਂ ਕਰਨਾ ਹੋਊਗ। ਬਸ ਈਸ਼ਵਰ ਕਨੇ ਤੁੰਦੇ ਕੀ ਮਾਫੀ ਮੰਗਣੀ ਹੋਊਗ ਕਿया ਕਿ ਤੁਸਾਂ ਉੱਪਰ ਉਹ ਦਇਆ ਕਰਨ ਤੁੰਦੇ ਲਈ ਇੱਕ ਨਵੀਂ ਸ਼ੁਰੂਆਤ ਦੇਣ ਤੇ ਇਹ ਸਿਖਾਣ ਕਿ ਕਿਸ ਤਰ੍ਹਾਂ ਤੁਸ ਸਹੀ ਰਵੋ ਤੇ ਤੁਸ ਘੜੀ ਘੜੀ ਲਗਾਤਾਰ ਇੱਕ ਗੱਡੇ 'ਚ ਨਾ ਟਹਿੰਦੇ ਰਹੋ। ਦਾ ਦੁਨੀਆ ਦਾ ਸਭ ਤੋਂ ਆਸਾਨ ਕੰਮ ਹੈ ਜਿਹੜਾ ਈਸ਼ਵਰ ਕਨੇ ਬੰਨਾ। ਬਸ ਤੁਸ ਪਾਣਾ ਸਿੱਖੋ। ਜਾਣਦੇ ਹੋ ਹਮੇਸ਼ਾ ਕਮਾਣੇ ਲਾਇਕ ਬੰਨੇ ਖਰੀਦਣੇ ਦੇ ਚੰਗੀ ਹਾਲਾਤ 'ਚ ਰੋਣੇ ਦੀ ਕੋਸ਼ਿਸ਼ ਕਰਨੇ ਰਹਿੰਦੇ ਹਨ ਤੇ ਇਸ ਦੀ ਮਿਹਰਬਾਨੀ ਕਰਨੇ ਕੁਝ ਲੈਣਾ ਦੇਣਾ ਨਹੀਂ ਹੈ। ਈਸ਼ਵਰ ਦੀ ਕਿਰਪਾ ਦੇ ਲਈ ਅਸ ਕਦੇ ਵੀ ਇਸ ਲਾਇਕ ਨਹੀਂ ਹੋਈ ਸਕਗੇ ਤੇ ਇਹ ਤਾਂ ਵਿਨਮਰਤਾ ਹੈ। ਤੁੰਦੇ ਕੋਲ ਆਇਆ ਹਾਂ ਪ੍ਰਭੂ, ਦੁਨੀਆ ਦੀ ਸਭ ਤੋਂ ਵੱਡੀ ਮੁਸੀਬਤ 'ਚ ਹਾਂ ਮੈਂ ਮਾਫ ਕਰਨੇ ਲਾਇਕ ਨਹੀਂ ਹਾਂ। ਪਤਾ ਨਹੀਂ ਤੁਸ ਮੇਕੀ ਕਿਸ ਤਰ੍ਹਾਂ ਮਾਫ ਕਰਗੇ ਪਰ ਤੁਸ ਕਰਗੇ। ਤੁੰਦੇ ਇਸ ਵਚਨ ਉੱਪਰ ਮੇਕੀ ਭਰੋਸਾ ਹੈ ਜਿਸੀ ਮੈਂ ਪਾਣੇ ਆਇਆ ਹਾਂ ਇਸੇ ਵਕਤ। ਇਸ ਦਾ ਮਤਲਬ ਹੈ ਕੋਸ਼ਿਸ਼ ਤੇ ਸੰਘਰਸ਼ ਦੇ ਜਰੀਏ ਪਾਣਾ। ਪਾਣੇ ਦਾ ਮਤਲਬ ਹੈ ਸੰਗ੍ਰਹ ਦਾ ਬਣੀ ਜਾਣਾ ਤੇ ਬਸ ਗ੍ਰਹਿਣ ਕਰਨਾ ਜਿਹੜਾ ਕੁਛ ਦਿੱਤਾ ਜਾਵਦਾ ਹੈ। ਤੇ ਇਸੀ ਅਸਾਂ ਦੀ ਜ਼ਿੰਮੇਵਾਰੀ ਨਹੀਂ ਮੰਨਣੀ ਚਾਹੀਦੀ। ਬਿਲਕੁਲ ਨਹੀਂ, ਅਸਾਂ ਦਾ ਉਹ ਕੰਮ ਨਹੀਂ ਹੈ, ਈਸ਼ਵਰ ਦਾ ਹੀ ਹੈ। ਜਿਹੜਾ ਕਰਨਾ ਚਾਹੀਦਾ ਉਹਨਾਂ ਨੇ ਕਰੀ ਦਿੱਤਾ ਹੈ। ਉਹਨਾਂ ਨੇ ਦਿੱਤੀ ਇੱਕ ਨਵੀਂ ਸ਼ੁਰੂਆਤ, ਇੱਕ ਨਵਾਂ ਮੌਕਾ, ਪੂਰਾ ਖਸ਼ਮਾਦਾਨ। ਆਹੋ ਖੈਰ ਉਮੀਦ ਹੈ ਅੱਜ ਜਿਹੜਾ ਤੁਸਾਂ ਸੁਣਿਆ ਉਹ ਕੰਮ ਆਂਗਾ ਤੁੰਦੇ ਕੁਝ ਆਪਣੇ ਰਿਸ਼ਤਿਆਂ ਦੀ ਚੁਣੌਤੀਆਂ ਕਨੇ ਨਿਪਟਣੇ 'ਚ। ਅੱਜ ਮੈਂ ਤੁੰਦੀ ਜ਼ਰੂਰਤਾਂ ਦੇ ਲਈ ਪ੍ਰਾਰਥਨਾ ਜ਼ਰੂਰ ਕਰਗੀ। ਇਹ ਮੇਰੇ ਕੋਲ ਇੱਥੇ ਕਈ ਪ੍ਰਾਰਥਨਾਵਾਂ ਬੇਨਤੀਆਂ ਹਨ। ਇਹ ਸਭ ਪ੍ਰਤੀਨਿਧਿਤਵ ਕਰਦੀਆਂ ਹਨ ਉਹਨਾਂ ਹਜ਼ਾਰਾਂ ਜਿਹੜੀਆਂ ਅਸਾਂ ਕੀ ਲੱਭੀਆਂ ਹਨ ਤੇ ਮੈਂ ਬਸ ਉਹਨਾਂ 'ਚੋਂ 3 ਪੜ੍ਹਨਾ ਚਾਹਾਂਗੀ ਤੁਸਾਂ ਕੀ ਦੱਸਣੇ ਦੇ ਲਈ। ਦਰਦ ਦੀ ਉਹ ਗਹਿਰਾਈ ਜਿਹੜੀ ਲੋਕਾਂ ਦੀ ਜ਼ਿੰਦਗੀ 'ਚ ਹੈ, ਪਰ ਇਹ ਖੁਸ਼ਖਬਰੀ ਵੰਡਣਾ ਵੀ ਚਾਹਾਂਗੀ ਕਿ ਅਸਾਂ ਦੀ ਪ੍ਰਾਰਥਨਾ ਉੱਪਰ ਈਸ਼ਵਰ ਰੋਕਦਾ ਹੈ ਤੇ ਚੀਜ਼ਾਂ ਬਦਲਣ ਲੱਗਦੀਆਂ ਹਨ। ਪ੍ਰਾਰਥਨਾ ਇੱਕ ਸ਼ਕਤੀਸ਼ਾਲੀ ਚੀਜ਼ ਹੈ। ਇਹ ਬੜਾ ਆਵਸ਼ਕ ਹੈ ਕਿ ਅਸ ਇੱਕ ਦੂਜੇ ਦੇ ਲਈ ਪ੍ਰਾਰਥਨਾ ਕਰੀਏ ਤੇ ਇਸ ਤਰ੍ਹਾਂ ਹੀ ਇੱਕ ਦਿਨ ਜਿਲੇ ਅਸ ਕੰਨੇ ਆਂਦੇ ਹਾਂ ਤੇ ਜੁੜੀ ਕੇ ਪ੍ਰਾਰਥਨਾ ਦੀ ਕੋਸ਼ਿਸ਼ ਕਰਦੇ ਹਾਂ ਤੇ ਵਿਸ਼ਵਾਸ ਹੈ ਕਿ ਆਸ਼ਚਰਯਜਨਕ ਚੀਜ਼ਾਂ ਹੋ ਸਕਦੀਆਂ ਹਨ। ਮੈਂ ਹਮੇਸ਼ਾ ਸੋਚਣਾ ਚਾਹੁੰਦੀ ਹਾਂ ਕਿ ਪਵਿੱਤਰ ਪੁਸਤਕ ਗਲਾਂਦੀ ਹੈ ਯਾਕੂਬ ਧਰਮੀ ਜਨ ਦੀ ਪ੍ਰਾਰਥਨਾ ਦੇ ਪ੍ਰਭਾਵ ਕੰਨੇ ਕੁਝ ਵੀ ਹੋ ਸਕਦਾ ਹੈ। ਹੁਣ ਇਸ ਦਾ ਮਤਲਬ ਇਹ ਨਹੀਂ ਹੈ ਕਿ ਧਾਰਮਿਕ ਵਿਅਕਤੀ ਸਭ ਕੁਝ ਸਹੀ ਕਰਦਾ ਹੈ। ਈਸ਼ੂ ਦੇ ਲਹੂ ਦੇ ਜਰੀਏ ਅਸ ਈਸ਼ਵਰ ਦੇ ਕੰਨੇ ਖਲੋਤੇ ਹਾਂ ਤੇ ਅਸ ਅੱਜ ਆਸਨ ਦੇ ਸਾਹਮਣੇ ਆਈ ਸਕਦੇ ਹਾਂ ਈਸ਼ਵਰ ਦੇ ਕੰਨੇ ਧਾਰਮਿਕ ਪੁਰਸ਼ ਤੇ ਮਹਿਲਾ ਅੰਗਰ ਤੇ ਪ੍ਰਾਰਥਨਾ ਕਰੋ ਕਿ ਤੁਸ ਮੇਰੇ ਕੰਨੇ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰਨੇ ਕੰਨੇ ਹਾਲਾਤ ਬਦਲਣੇ ਦੀ ਆਸ਼ਚਰਯਜਨਕ ਚੀਜ਼ਾਂ ਹੋ ਸਕਦੀਆਂ ਹਨ। ਮੈਕਸ ਦੇ ਲਈ ਪ੍ਰਾਰਥਨਾ ਕਰੋ। ਉਹਦੇ ਦਿਲੇ 'ਚ ਨਕਾਰ ਛਪੇਦਾ ਹੈ। ਉਸਦੇ ਪਿਤਾ ਨੇ ਉਸਦੀ ਜ਼ਿੰਦਗੀ ਦਾ ਹਿੱਸਾ ਬਣਨੇ ਦੀ ਕੋਸ਼ਿਸ਼ ਨਹੀਂ ਕੀਤੀ। ਮੈਕਸ 14 ਸਾਲਾਂ ਦਾ ਹਾਂ ਤੇ ਆਪਣੇ ਪਿਤਾ ਕੰਨੇ ਜੁੜਨੇ ਦੇ ਲਈ ਉਹ ਕੁਝ ਵੀ ਕਰਦਾ ਹਾਂ। ਪ੍ਰਾਰਥਨਾ ਕਰੀ ਕਿ ਕਦੇ ਉਹ ਜਿਹਾ ਹੋਏ। ਉਸਦਾ ਦਰਦ ਦਿਖੀਗੇ ਦਿਲ ਟੁੱਟਣੇ ਲੱਗਦਾ ਹਾਂ। ਮਾਂ-ਬਾਪ ਦੇ ਲਈ ਕਿੰਨਾ ਮੁਸ਼ਕਿਲ ਹੁੰਦਾ ਹੈ ਬੱਚਿਆਂ ਦੀ ਤਕਲੀਫਾਂ ਕੀ ਦਿਖਣਾ ਤੇ ਜਿਹੜਾ ਹੋਣਾ ਚਾਹੀਦਾ ਹੈ ਖਾਸ ਕਰੀ ਉਹ ਨਾ ਜਾਣੀ ਸਕਣ ਕਨੈਕਟ ਕਰਨੇ ਉੱਪਰ। ਈਸ਼ਵਰ ਦੀ ਕਿਰਪਾ ਕੰਨੇ ਕਦੇ ਨਹੀਂ ਖਟਕਦੀ ਕਿ ਅਸਾਂ ਦੀ ਕਮੀ ਈਸ਼ਵਰ ਪੂਰੀ ਕਰਦੇ ਹਨ। ਯਾਦ ਰੱਖੋ ਈਸ਼ਵਰ ਕੋਲੋਂ ਸਭ ਮੁਮਕਿਨ ਹੈ। ਈਸ਼ਵਰ ਕੰਨੇ ਹੈ ਇਸ ਕਰੀ ਕਿ ਨਾ ਉਮੀਦੀ ਨਹੀਂ ਹੈ। ਉਹਨਾਂ ਕੋਲੋਂ ਹਰ ਗੱਲ ਮੁਮਕਿਨ ਹੈ। ਮੇਰੀ 20 ਸਾਲ ਦੀ ਕੁੜੀ ਸੰਘਰਸ਼ ਕਰੇ ਕਰਦੀ ਹੀ। ਉਹ ਆਪਣੇ ਪਿਤਾ ਜਾਂ ਮੇਰੇ ਕੰਨੇ ਨਹੀਂ ਬੋਲਦੀ ਹੀ। ਅਸਾਂ ਦੇ ਥੱਲੇ ਦੀ ਜ਼ਮੀਨ ਖਿਸਕੀ ਗਈ। ਅਸਾਂ ਦਾ ਘਰ ਲੜਾਈ ਦਾ ਮੈਦਾਨ ਬਣੀ ਐਠਾ ਹਾਂ। ਇਹ ਤਕਰੀਬਨ 6 ਮਹੀਨੇ ਪਹਿਲੇ ਤਾਂ ਚੱਲਿਆ ਹਾਂ ਤੇ ਸਹਿਣ ਨਹੀਂ ਹੁੰਦਾ ਹਾਂ, ਸਮਝ ਨਹੀਂ ਆਉਂਦਾ ਹਾਂ ਕਿ ਕੀ ਕਰਾਂ ਮੈਂ। ਅਸਾਂ ਕੀ ਸ਼ਾਂਤੀ ਚਾਹੀਦੀ ਹੀ। ਖੈਰ ਪ੍ਰਾਰਥਨਾ ਕਰਦੇ ਹਾਂ ਕਿ ਈਸ਼ਵਰ ਉਹਨਾਂ ਕੀ ਰਾਹ ਦੱਸਗਾ। ਕਦੇ ਕਦੇ ਈਸ਼ਵਰ ਰਾਹ ਦੱਸਦੇ ਹਨ, ਕਦੇ ਅਸਾਂ ਕੀ ਕੁਝ ਨਾ ਕਰਨੇ ਕੀ ਕਹਿਲਾਉਂਦੇ ਹਨ ਤੇ ਆਪੇ ਸਭ ਕੁਝ ਕਰਦੇ ਹਨ ਲੇਕਿਨ ਅਸਾਂ ਕੀ ਈਸ਼ਵਰ ਦੀ ਸੁਣਨੀ ਹੋਊਗ। ਕਨੇ ਇੱਕ ਹੋਰ ਮੇਰੇ ਵਿਆਹ ਕੇ ਬਚਾਣਾ ਹੀ ਹੋਊਗਾ। ਪ੍ਰੇਮ ਨਹੀਂ ਲੱਭੇ ਕਰਦਾ ਕੁਦਰੇ ਉਹ ਵਿਸ਼ਵਾਸਘਾਤ ਤੇ ਨਹੀਂ ਕਰੇ ਕਰਦਾ
ਮਿਗੀ ਮੇਰਾ ਪਤੀ ਵਾਪਸ ਚਾਹੀਦਾ ਹੈ। ਈਸ਼ਵਰ ਅੱਗੇ ਪ੍ਰਾਰਥਨਾ ਕਰਦੀ ਹੀ ਕਿ ਉਹ ਮਿਕੀ ਉਸਦੇ ਮੁਤਾਬਿਕ ਪਤਨੀ ਬਣਾਏ। ਪਰ ਮੈਂ ਦੁਖੀ ਹਾਂ ਤੇ ਚਿੰਤਿਤ ਵੀ। ਇਮਾਨਦਾਰੀ ਕਨੇ ਗਲਾਂਗੀ ਕਿ ਇਹ ਲੋਕਾਂ ਦੇ ਜੀਵਨ 'ਚ ਦਰਦ ਥਾ। ਜ਼ਰਾ ਜਿਹਾ ਪ੍ਰਤੀਨਿਧਿਤਵ ਕਰਦਾ ਹਾਂ। ਜਾਣਦੀ ਹਾਂ ਕਈ ਲੋਕੀ ਅੱਜ ਕਾਰਜਕ੍ਰਮ ਦਿਖੇ ਕਰਦੇ ਹਨ, ਪਰ ਤੁਸਾਂ ਪ੍ਰਾਰਥਨਾ ਬਿਨਤੀ ਨਹੀਂ ਭੇਜੀ ਤੇ ਸੋਚਦੇ ਹੋਗੇ ਖੈਰ ਮੈਂ ਵੀ ਉਤਨਾ ਦੁਖੀ ਹੋਵਾਂ। ਖੈਰ ਤੁਸੀਂ ਜਾਣਦੇ ਹੋ ਕਿ ਤੁਸਾਂ ਕੀ ਹੁਣੇ ਸ਼ਾਮਿਲ ਕੀਤਾ ਜਾਂਗਾ। ਪਿਤਾ ਯਿਸੂ ਦੇ ਕੋਲੋਂ ਤੁੰਦੇ ਕੋਲ ਆਏ ਹਨ। ਪ੍ਰਭੂ ਤੁੰਦਾ ਸ਼ੁਕਰੀਆ ਕਿ ਸਾਰੀਆਂ ਜ਼ਰੂਰਤਾਂ ਤੁੰਦੇ ਤੱਕ ਆ ਹੀ ਸਕਦੀਆਂ ਹਨ। ਜਾਣਦੇ ਹੋ ਅਸਾਂ ਦੀਆਂ ਸਾਰੀਆਂ ਜ਼ਰੂਰਤਾਂ ਪੁੱਛਣੇ ਤੋਂ ਪਹਿਲੇ ਫਿਰ ਤੁਸੀਂ ਗਲਾਂਗੇ ਤੂੰ ਪੁੱਛਿਆ ਨਹੀਂ ਕਿ ਕਿਸ ਤਰ੍ਹਾਂ ਲੱਭਗਾ, ਤੇ ਪੁੱਛਦੇ ਹਨ। ਅਸਾਂ ਉਹਨਾਂ ਸਾਰੀਆਂ ਪ੍ਰਾਰਥਨਾਵਾਂ ਤੇ ਬਿਨਤੀਆਂ ਦੀ ਪ੍ਰਾਰਥਨਾਵਾਂ ਤੇ ਉਹਨਾਂ ਪ੍ਰਤੀਨਿਧਿਤਵ ਕਰਨੇ ਵਾਲੇ ਹਜ਼ਾਰਾਂ ਦੀ ਕਰਦੇ ਹਾਂ ਤੇ ਪ੍ਰਭੂ ਦੇਖੋ ਹਰ ਜ਼ਰੂਰਤ ਦੀ ਪ੍ਰਾਰਥਨਾ ਕਰਦੀ ਹਾਂ ਕਿ ਤੁੰਦੀ ਕਿਰਪਾ ਤੇ ਦਇਆ ਕਰਨੇ ਸਾਰੇ ਹਾਲਾਤ ਬਦਲੀ ਦਿੰਗੇ। ਪ੍ਰਾਰਥਨਾ ਕਰਦੀ ਹਾਂ ਕਿ ਪ੍ਰਭੂ ਇਹੋ ਜਿਹਾ ਕਰਦੇ ਵੇਲੇ ਤੁੰਦੇ ਕੀ ਮਤੀ ਕਿਰਪਾ ਦਿੰਗੇ, ਸ਼ਕਤੀ, ਊਰਜਾ ਤੇ ਖਸ਼ਮਤਾ ਉਹਨਾਂ ਲੋਕਾਂ ਕੀ ਜਿਨ੍ਹਾਂ ਬਿਨਤੀ ਭੇਜੀ ਹੈ ਤੇ ਉਹਨਾਂ ਕੀ ਇਹ ਵੀ ਦੱਸ ਗਏ ਕਿ ਉਹਨਾਂ ਕੀ ਕੀ ਕਰਨਾ ਹੈ ਤੇ ਫਿਰ ਉਹਨਾਂ ਕੀ ਕੁਝ ਜ਼ਿਆਦਾ ਦੇਰ ਤੱਕ ਸਹਿਨ ਕਰਨਾ ਪਏ। ਪ੍ਰਭੂ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਉਹ ਜਿਹਾ ਕਰਨੇ ਦੇ ਲਈ ਕਿਰਪਾ ਵੀ ਦੇਣ। ਤੁੰਦਾ ਧੰਨਵਾਦ ਪ੍ਰਭੂ, ਤੁੰਦਾ ਬਹੁਤ ਬਹੁਤ ਧੰਨਵਾਦ ਪਿਤਾ ਕਿ ਆਪਣੇ ਅੱਜ ਅਸਾਂ ਦੀ ਪ੍ਰਾਰਥਨਾ ਸੁਣੀ ਹੈ ਤੇ ਅਸਾਂ ਦੀਆਂ ਜ਼ਰੂਰਤਾਂ ਪੂਰੀਆਂ ਹੋਣਗਨ ਯਿਸੂ ਦੇ ਨਾਂ ਤੇ। ਕਨੇ ਅਸ ਸਾਰੇ ਖੁਸ਼ ਰਹਿਣ। ਆਮੀਨ ਆਮੀਨ। ਹੁਣ ਜਾਂਗੀ ਕਿ ਹੁਣੇ ਤੋਂ ਤੁਸ ਗਲਾਓ ਈਸ਼ਵਰ ਇਸ ਹਾਲਾਤ 'ਚ ਲੱਗੇ ਦੇ ਹਨ, ਚਾਹੇ ਉਹ ਜੋ ਵੀ ਬੱਚਾ ਹੋਏ, ਸ਼ਾਦੀ ਹੋਏ ਜਾਂ ਜੋ ਕੁਝ ਵੀ ਹੋਏ। ਇਹ ਗਲਾਣੇ ਦੀ ਬਜਾਏ ਮੇਰਾ ਵਿਆਹ ਵੀ ਬਚਾਂਗੇ ਕਿ ਇਹ ਨਾ ਕਹੋ ਬੇਟੇ ਦੇ ਲਈ ਉਮੀਦ ਨਹੀਂ ਹੈ। ਤੁਸ ਕਹੋ ਈਸ਼ਵਰ ਬੇਟੇ ਕੀ ਦਿਖੇ ਕਰਦੇ ਹਨ। ਤੁਸ ਬਸ ਪ੍ਰਾਰਥਨਾ ਦੇ ਬਾਅਦ ਕਹੋ ਕਿ ਈਸ਼ਵਰ ਦਿਖਾ ਕਰਦੇ ਹਨ। ਅਸ ਜਾਣਦੇ ਹਾਂ ਕਿ ਉਹ ਅਸਾਂ ਦੀ ਵਕਤ ਸਾਰਣੀ ਦੇ ਮੁਤਾਬਿਕ ਨਹੀਂ ਚੱਲਦਾ, ਪਰ ਸਿਰਫ ਅਸਾਂ ਕੀ ਕੋਈ ਬਦਲਾਵ ਨਹੀਂ ਦਿਖਦਾ ਇਸ ਦਾ ਮਤਲਬ ਇਹ ਨਹੀਂ ਹੈ ਕਿ ਈਸ਼ਵਰ ਕੰਮ ਨਹੀਂ ਕਰੇ ਕਰਦੇ ਹੁੰਦੇ ਆ। ਤੁਸ ਗਲਾਉਂਦੇ ਰਹੋ ਈਸ਼ਵਰ ਮੇਰੀ ਜ਼ਿੰਦਗੀ ਨਹੀਂ ਦਿਖਿਆ ਕਰਦੇ, ਦਿਖਾ ਕਰਦੇ ਹਨ। ਕੁਝ ਆਸ਼ੀਸ਼ ਦੇਣ ਦੇ ਲਈ ਮੇਰੇ ਲਈ ਪ੍ਰਾਰਥਨਾ ਕਰੋ। ਮੈਂ ਤੁੰਦੇ ਲਈ ਪ੍ਰਾਰਥਨਾ ਕਰਗੀ। ਤੁਹਾਡੀ ਸ਼ਾਇਦ ਪਤਾ ਵੀ ਨਹੀਂ ਕਿ ਤੁਸ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ ਸੋ ਕਿ ਆਪਣੇ ਦੋਸਤਾਂ ਕਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ, ਗਰੀਬਾਂ ਜੋ ਕੱਪੜੇ ਦਿੰਦੇ, ਕਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਆਏ। ਕਿਰਪਾ ਕਰਕੇ ਅੱਜ ਹੀ jmmindia.org ਪਰ ਸਾਖੀ ਸੰਪਰਕ ਕਰਨ। ਪ੍ਰਾਰਥਨਾ ਦੇ ਨਿਵੇਦਨ ਵਾਸਤੇ, ਜਾਇਜ਼ ਦੀ ਸਭਾਵਾਂ ਦਾ ਟਾਈਮ ਟੇਬਲ ਦੇਖਣੇ ਵਾਸਤੇ, ਕਨੇ ਭਾਗੀਦਾਰ ਬਣਨੇ ਵਾਸਤੇ ਜੋ ਅਸ ਸਾਰੀ ਦੁਨੀਆ 'ਚ ਮਸੀਹ ਦਾ ਪਿਆਰ ਵੰਡਦੇ ਹਨ। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।